ਕੀ ਕਹੋਗੇ ਅੱਜ ਕੇਸ ਦੀ ਪੇਸ਼ੀ ਸੀਗੀ, ਕੀ ਗੱਲਬਾਤ ਹੋਈ ਅੱਜ? ਬਸ ਉਹੀ ਬੇਟਾ ਰੂਟੀਨ ਦੀ ਤਰ੍ਹਾਂ ਕਿਉਂਕਿ ਜੱਜ ਸਾਹਿਬ ਦੀ ਪਹਿਲਾਂ ਬਦਲੀ ਹੋ ਗਈ ਸੀਗੀ ਤੇ ਹੁਣ ਕੋਈ ਨਵੇਂ ਜੱਜ ਸਾਹਿਬ ਆਏ ਨੇ, ਉਹਨਾਂ ਨੇ ਹਾਲੇ ਜੁਆਇਨ ਨਹੀਂ ਕੀਤਾ। ਤੇ ਜਿਹੜੀ ਦੋਸ਼ੀਆਂ ਦੀ ਹੈਗੀ ਹੈ BC ਰਾਹੀਂ ਪੇਸ਼ੀ ਚੱਲੀ ਜਾਂਦੀ ਹੈ, 20 ਹਾਇਰ ਹੋ ਗਏ ਨੇ ਕਹਿੰਦੇ ਲਗਭਗ ਸਾਰੇ। ਤੇ ਕੁਛ ਕੋਈ ਨਾ ਕੋਈ ਐਪਲੀਕੇਸ਼ਨ ਲਾਉਂਦੇ ਰਹਿੰਦੇ ਆ ਬਹਾਨੇਬਾਜ਼ੀਆਂ, ਜਿਸ ਤਰ੍ਹਾਂ ਅੱਜ ਵੀ ਇਹਨਾਂ ਨੇ ਲਾਈ ਹੈ, ਕਹਿੰਦੇ ਵੀ ਸਾਡੇ ਉਹ ਚਲਾਨ ਦੀ ਕਾਪੀਆਂ ਪੂਰੀਆਂ ਨਹੀਂ ਮਿਲੀਆਂ, ਕਿਉਂਕਿ ਚਲਾਨ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇ ਪੂਰਾ ਹੀ ਦਿੱਤਾ ਜਾਂਦਾ, ਪਰੰਤੂ ਬਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ। ਤੇ ਦੇਖੋ ਸ਼ਾਇਦ ਨਵੇਂ ਜੱਜ ਸਾਹਿਬ ਆਉਣਗੇ, ਉਹ ਸਾਰੀ ਪੋਜੀਸ਼ਨ ਨੂੰ ਸਮਝਣਗੇ ਇਸ ਗੱਲ ਨੂੰ। ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹੋਊਗਾ ਉਹਨਾਂ ਦੇ ਆਉਣ ਤੋਂ ਬਾਅਦ। ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ, ਕਬੂਲ ਵੀ ਕੀਤੇ ਗਏ, ਇੰਟਰਵਿਊਆਂ ਦਿੱਤੀਆਂ ਗਈਆਂ, ਦੂਜੇ ਪਾਸੇ ਆਪਨੇ ਆਪ ਨੂੰ ਨਿਰਦੋਸ਼ ਦੱਸ ਰਹੇ ਨੇਗੇ। ਬਿਲਕੁਲ ਤੁਸੀਂ ਦੇਖੋ, ਇਹ ਸਰਕਾਰ ਦਾ ਇੱਕ ਮੈਂ ਕਮਜ਼ੋਰ ਪੱਖ ਹੀ ਕਹਿ ਸਕਦਾ ਇਸ ਗੱਲ ਨੂੰ, ਕਿਉਂਕਿ ਤੁਸੀਂ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਪਏ ਆ ਇਸ ਗੱਲ ਨੂੰ ਵੀ ਉਹਨੂੰ ਰਿਕਾਰਡ ਤੇ ਲੈ ਲਿਆ ਜਾਵੇ, ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ। ਅਸੀਂ ਦਰ ਤੇ ਜਾ ਕੇ ਆਪਣਾ ਐਪਲੀਕੇਸ਼ਨਾਂ ਦੇ ਕੇ ਗੁਹਾਰ ਲਾਉਂਦੇ ਆ ਵੀ ਉਹਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ, ਕਿਉਂਕਿ ਦੋਸ਼ੀਆਂ ਨੇ ਕਲੀਅਰ ਕੱਟ TV ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲੇ ਨੂੰ ਮਾਰਿਆ, ਸਲਮਾਨ ਖਾਨ ਨੂੰ ਵੀ ਅਸੀਂ ਮਾਰਾਂਗੇ। ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ, ਉਹਨੇ ਉਸ ਗੱਲ ਦਾ ਅਮਲ ਵੀ ਕੀਤਾ। ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ CM ਸਾਹਿਬ ਨੇ ਏਕਨਾਥ ਸ਼ਿੰਦੇ ਜੀ, ਉਹਨਾਂ ਨੇ ਜਾ ਕੇ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਗ੍ਰਹਿ ਵਿਖੇ। ਕਿੰਨਾ ਵੱਡਾ ਮਾਣ ਦਿੱਤਾ ਹੈ। ਤੇ ਇੱਥੇ ਸਾਡੀ ਸਟੇਟ ਅਸੀਂ CM ਦੀਆਂ ਲਿਲੜੀਆਂ ਕੱਢਦੇ ਫਿਰਦੇ, ਉਹਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ। ਵਿਧਾਨ ਸਭਾ ਦੇ ਬਾਹਰ ਬਹਿ ਕੇ ਵੀ ਆ ਗਏ। ਸਰਕਾਰ ਆਪਕੇ ਦੁਆਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ, ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ। ਮੈਂ ਉਦੋਂ ਵੀ ਐਪਲੀਕੇਸ਼ਨ SSP ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਹਿ ਗਿਆ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ, ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ। ਤਾਂ ਨਹੀਂ ਮੇਰੀ ਗੱਲ ਸੁਣੀ ਗਈ ਕਿਸੇ ਨੂੰ, ਪਰੰਤੂ ਮੈਨੂੰ ਮੁੱਖ ਮੰਤਰੀ ਸਾਹਿਬ ਦੇ ਮੱਥੇ ਨਹੀਂ ਲਾਇਆ। ਤਾਂ ਜਦੋਂ ਉਹ ਜਹਾਜ਼ ਉਹਨਾਂ ਦਾ ਉੱਡ ਗਿਆ ਤਾਂ ਮੈਨੂੰ ਕਹਿੰਦੇ ਤੁਸੀਂ ਖੁੱਡੀਆਂ ਸਾਹਿਬ ਨੂੰ ਮਿਲ ਲਓ। ਤੇ ਖੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਜਿਹੜੇ ਪੁਆਇੰਟ ਲਿਖ ਕੇ ਦਿੱਤੇ, ਉਹਨਾਂ ਨੇ ਵੀ ਅੱਜ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ। ਤੇ ਮੈਂ ਉਮੀਦ ਕਰਦਾ ਜਦੋਂ ਖੁੱਡੀਆਂ ਸਾਹਿਬ ਆਉਣਗੇ ਹੁਣ ਵੋਟਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਘੱਟੋ ਘੱਟ ਹੁਣ ਤਾਂ ਦੱਸ ਜੋ। ਸਾਲ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ। ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ, ਸਲਮਾਨ ਖਾਨ ਨੂੰ ਮਿਲੇ, ਸੁਰੱਖਿਆ ਦਾ ਭਰੋਸਾ ਦਿੱਤਾ, ਉਸ ਤੋਂ ਬਾਅਦ ਕਿਹਾ ਕਿ ਸਲਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ। ਕਿੰਨੀ ਵੱਡੀ ਗੱਲ ਹੈ, ਕਰਨਾ ਨਾ ਕਰਨਾ ਬਾਅਦ ਦੀਆਂ ਗੱਲਾਂ ਨੇ, ਪਰੰਤੂ ਅਗਲੇ ਨੇ ਉਹਨੂੰ ਸ਼ਾਬਾਸ਼ ਦੇ ਕੇ ਮਨ ਤਾਂ ਖੜਾਇਆ। ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸੰਗਰੂਰ ਤੋਂ ਖੜਾ ਹੈ ਅਮੀਤ ਹੇਅਰ ਸਾਹਿਬ, ਉਹ ਕਹਿੰਦੇ ਨੇ 2 ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ, ਆਨ ਦਾ ਰਿਕਾਰਡ ਗੱਲ ਇਹ ਕਹਿ ਰਹੇ ਨੇ, ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਇਨਸਾਨੀਅਤ ਦੇ ਕਤਲ ਹੈ। ਸਰਦਾਰ ਜੀ ਜ਼ਿੰਮੇਵਾਰੀ ਨਾਲ ਲੈਣਾ ਪਊਗਾ ਤੁਹਾਨੂੰ। ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ, ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ। ਇਹਦਾ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ, ਅੰਕੜੇ ਬੜੇ ਕੱਢਦੇ ਪੜ੍ਹੇ ਲਿਖੇ ਜੋ ਹੈ ਨੇ, ਤਾਂ ਇਹ ਸਵਾਲ ਇਹਨਾਂ ਤੋਂ ਪੁੱਛੇ ਜਾਣ ਵੀ ਲਾ ਐਂਡ ਆਰਡਰ ਦੇ ਮੁੱਦੇ ਤੇ ਤੁਸੀਂ ਕੀ ਕੀਤਾ ਹੈ। ਇੰਨਾ ਵੱਡਾ ਸੈਲੀਬ੍ਰਿਟੀ ਮਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ? ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ? ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ, ਇਹਨੂੰ ਰਿਮੂਵ ਕੀਤਾ ਜਾਵੇ YouTube ਤੋਂ। ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ? ਕੀ ਮਜਬੂਰੀ ਆਖਰ ਨੂੰ ਪੁੱਛੀ ਨੂੰ? ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫਾਲਤੂ ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ, ਤਾਂ ਸਾਡੀ FIR ਨੂੰ ਕ੍ਰੈਸ਼ ਕਰ ਦਿਓ ਪਲੀਜ਼। ਮੈਂ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਵਾਪਸ ਹੋ ਜਾਊਗਾ। ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂਗਾ, ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ।
ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨੇ ਕਰਨੀਆਂ ਸੀ, ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ, ਉਹ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ। ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ। ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤ ਨੂੰ ਪਿਆਰ ਕਰਨ ਵਾਲੇ ਉਹਦੇ ਭੈਣ ਭਰਾ ਜਿੰਨੇ ਹੈਗੇ ਨੇ ਵੋਟਰ ਇਹਨਾਂ ਹਲਕਿਆਂ ਦੇ ਵਿੱਚ, ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇਵਾਲੇ ਦੀ ਜਸਟਿਸ ਦੇ ਵਿੱਚ ਜੋ ਲੋੜੀਂਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ, ਉਹਨਾਂ ਤੇ ਅਮਲ ਤੁਸੀਂ ਕਿਉਂ ਨਹੀਂ ਕਰ ਰਹੇ? ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ? ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ? ਕਿਉਂਕਿ ਉਹ ਸਾਰੇ ਕਹਿੰਦੇ ਅਸੀਂ ਬੇਗੁਨਾਹ ਹੈ। ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ, ਸਿਕਿਉਰਿਟੀ ਲੀਕ ਕਰ ਦਿੰਦੇ ਹੋ, ਸਾਰਾ ਕੁਝ ਹੋ ਗਿਆ ਨਾ, ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ। ਉਸ ਤੋਂ ਬਾਅਦ ਤੁਸੀਂ ਗੁੰਡਿਆਂ ਦੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ। ਜ਼ਿੰਮੇਵਾਰੀ ਪਾਉਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ, ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਿਤ ਵੀਡੀਓਜ਼ ਨੂੰ ਅਦਾਲਤੀ ਰਿਕਾਰਡ ਤੇ ਲੈ ਕੇ ਆਉਣ ਦੇ ਵਿੱਚ ਆਨਾਕਾਨੀ ਕਰ ਰਹੇ ਹੋ। ਕੀ ਮਨਸ਼ਾ ਕੀ ਹੈ ਤੁਹਾਡੀ ਸਾਰੀ? ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ, ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ, ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ, ਅਗਲੀ ਕੋਈ ਸਰਕਾਰ ਆਊਗੀ ਮੈਂ ਇਹਨੂੰ ਓਪਨ ਕਰਵਾ ਦੂੰਗਾ। ਤੁਸੀਂ ਨਹੀਂ ਕਰਨਾ ਚਾਹੁੰਦੇ, ਕੋਈ ਗੱਲ 2 ਸਾਲ ਨਾਲ ਕੋਈ ਕੇਸ ਪੁਰਾਣਾ ਨਹੀਂ ਹੋਣ ਲੱਗਾ, 2.5 ਸਾਲ ਤਾਂ ਮੇਰੇ ਕੇਸ ਸਟਾਰਟ ਹੀ ਨਹੀਂ ਹੋਇਆ, ਲੰਘ ਹੀ ਗਏ ਨੇ। ਤਾਂ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹੁੰਦੇ ਹੋ ਵੀ ਦੋਸ਼ੀ ਇੰਨੇ ਕੁ ਕਾਮਯਾਬ ਹੋ ਜਾਣ ਵੀ ਮੈਂ ਕੇਸ ਲੜਨ ਵਾਲਾ, ਉਸ ਤੋਂ ਪਹਿਲਾਂ ਤੁਸੀਂ ਮੇਰਾ ਵੀ ਧਾਗਾ ਕਰਵਾ ਦਿਓ ਕਿਤੋਂ ਨਾ ਕਿਤੋਂ। ਅੱਛਾ ਥੋੜੀ ਹੋ ਸਕਦੀ ਹੈ। ਸਿਕਿਉਰਿਟੀ ਦੀ ਗੱਲ ਕੀਤੀ ਆ ਤੁਸੀਂ ਜੀ, ਰੈਕੀ ਦੀ ਗੱਲ ਕੀਤੀ ਆ, ਤਾਂ ਹੁਣ ਬੀਤੇ ਦਿਨੀ ਇੱਕ ਮਾਤਾ ਚਰਨ ਕੌਰ ਦੀ ਮੋਹਰ ਲਗਾ ਕੇ ਜਾਲੀ ਦਸਤਖਤ ਕੀਤੇ ਗਏ ਨੇਗੇ। ਦੂਜਾ ਤੁਹਾਡੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਉਹਨਾਂ ਦੀ ਰੈਕੀ ਕੀਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ? ਮੈਂ ਦੇਖਦਾ ਕਿਸ ਤਰ੍ਹਾਂ, ਮੈਂ ਸਰਕਾਰ ਦੀ ਮਨਸ਼ਾ ਮੇਰੇ ਪ੍ਰਤੀ ਬਹੁਤ ਮਾੜੀ ਹੈ ਔਰ ਇਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ। ਤੁਸੀਂ ਦੇਖੋ ਜੇ ਮੋਹਰ ਜਾਲੀ ਬਣਾਉਣੀ ਹੈ, ਸਰਪੰਚ ਤਾਂ 12,500 ਪਿੰਡ ਆ ਪੰਜਾਬ ਦੇ ਵਿੱਚ, ਹੋਰ ਕਿਸੇ ਪਿੰਡ ਦੀ ਸਰਪੰਚ ਦੀ ਗੱਲ ਮੋਹਰ ਜਾਲੀ ਨਾ ਬਣ ਗਈ, ਹੋਰ ਪੈਨਸ਼ਨਾਂ ਦੇ ਕੇਸ ਕਿਸੇ ਹੋਰ ਪਿੰਡ ਦਾ ਐਡਰੈਸ ਕਿਉਂ ਨਾ ਦਿਖਾਇਆ ਗਿਆ। ਇਹ ਕੋਸ਼ਿਸ਼ ਇਹ ਹੈ ਵੀ ਉਹ ਕੁਦਰਤੀ ਸਾਡੇ ਕੋਲ ਤਾਂ ਪਹਿਲਾਂ ਹੀ ਲੈਟਰ ਆਇਆ ਤੇ ਅਸੀਂ ਪਹਿਲਾਂ ਹੀ ਜਦੋਂ ਵੈਰੀਫਿਕੇਸ਼ਨ ਵਾਸਤੇ ਸਾਡੇ ਕੋਲ ਸੀਡੀਪੀਓ ਵਿਭਾਗ ਨੇ ਭੇਜਿਆ, ਅਸੀਂ ਉਹਨੂੰ ਪਹਿਲੇ ਹੀ ਇਹ ਗੱਲ ਉਹਦੇ ਤੇ ਤਸਦੀਕ ਕਰਤੀ ਵੀ ਇਹ ਵਿਅਕਤੀ ਸਾਡੇ ਪਿੰਡ ਦਾ ਰਹਿਣ ਵਾਲਾ ਨਹੀਂ ਹੈ, ਇਹ ਗਲਤ ਐਡਰੈਸ ਕੀਤਾ ਹੋਇਆ। ਜਦੋਂ ਅਸੀਂ ਖੁਦ ਉਹਦੀ ਜਿੰਨੀ ਇਨਵੈਸਟੀਗੇਸ਼ਨ ਕੀਤੀ, ਅਸੀਂ ਬੈਂਕ ਗਏ, ਉਹਨਾਂ ਨੇ ਬੈਂਕ ਦਾ IFSC ਕੋਡ ਮਾਨਸਾ ਦਾ ਕਰਕੇ ਖਾਤਾ ਫਾਜ਼ਿਲਕਾ ਦਾ ਹਨਾ, ਇਹ ਗੱਲਾਂ ਨਾਲ ਸਾਰੀਆਂ ਜੀ ਖੁਦ ਹੀ ਟ੍ਰੇਸ ਕਰ ਲਈਆਂ ਸੀ। ਪੁਲਿਸ ਨੇ ਕੀ ਕੀਤਾ ਉਸ ਤੋਂ ਬਾਅਦ? ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਰੱਖ ਦਿੱਤਾ। ਅਣਪਛਾਤਾ ਕੌਣ ਹੈ? ਜੋ ਮਾਨਸਾ ਦਾ, ਜੋ ਉਹਦੇ ਆਧਾਰ ਕਾਰਡ ਦੇ ਨਾਲ ਛੇੜਛਾੜ ਕਰ ਗਿਆ, ਸੀਡੀਪੀਓ ਤੋਂ ਅੰਗਹੀਨ ਸਰਟੀਫਿਕੇਟ ਜਾਲੀ ਬਣਵਾ ਗਿਆ, ਮੂਸੇ ਦੀ ਰੈਜ਼ੀਡੈਂਸ ਦਿਖਾਤੀ, ਸਰਪੰਚ ਦੀ ਮੋਹਰ ਜਾਲੀ ਬਣਾ ਗਿਆ ਕਿ ਉਸ ਵਿਅਕਤੀ ਦਾ ਨਾਮ ਪੁਲਿਸ ਨਹੀਂ ਲੱਭ ਸਕੇਗੀ। ਕਿਉਂ ਜਾਂ ਉਹਨੂੰ ਅਣਪਛਾਤੇ ਜਾਂ 0 FIR ਕਰਕੇ ਆਪਣੇ ਕੋਲੋਂ ਜਿਹੜੀ ਜ਼ਿੰਮੇਵਾਰੀ ਲਾ ਕੇ ਪਰੇ ਰੱਖ ਦਿੱਤੀ ਗਈ ਹੈ। ਸਮਝ ਨਹੀਂ ਆਉਂਦੀ ਇਸ ਤਰ੍ਹਾਂ ਕੇਸਾਂ ਨੂੰ ਕਿਉਂ ਲਮਕਾਇਆ ਜਾਂਦਾ ਹੈ। ਮੈਂ ਤੁਸੀਂ ਦੱਸਾਂ, ਮੇਰੇ ਘਰ ਦੇ ਬਾਹਰ ASI ਲੱਗਿਆ ਹੋਇਆ ਥਾਣੇਦਾਰ ਸਾਹਿਬ ਇੱਕ, ਉਹਦੇ ਘਰ ਦੀ ਰੇਕੀ ਹੋ ਗਈ ਹੈ। ਅੱਜ 15 ਦਿਨ ਹੋ ਗਏ, ਕਾਰ ਵੀ ਟਰੇਸ ਕਰ ਲਈ, ਬੰਦੇ ਵੀ ਟਰੇਸ ਕਰ ਲਏ, ਪਤਾ ਨਹੀਂ ਪੁਲਿਸ ਕਿਹੜੀ ਘਟਨਾ ਨੂੰ, ਹਲੇ ਉਹਨੂੰ ਲੱਗਦਾ ਵੀ ਹਲੇ ਕੋਈ ਕਾਰਵਾਈ ਕਰ ਲਓ ਫੇਰ ਫੜ ਲਾਂਗੇ। ਆਨਾ ਕਰਨੀ ਹੈ ਕੋਈ, ਜਿਹੜਾ ਬੰਦਾ ਉਹਨੂੰ ਟਰੇਸ ਕਰਦਾ ਉਹ ਕੋਰਸ ਤੇ ਤੁਰਿਆ ਫਿਰਦਾ, ਉਹ ਕਹਿੰਦਾ ਜੀ ਆ ਕੇ ਕਰੂੰਗਾ ਕਾਰਵਾਈ, ਤੇ ਅਗਲੇ ਦੇ ਘਰੇ ਰੋਟੀ ਨਹੀਂ ਪੱਕਦੀ। ਘੱਟੋ ਘੱਟ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ, ਤੁਸੀਂ ਆਪਦੇ ਮੁਲਾਜ਼ਮਾਂ ਨੂੰ ਸੇਫਤਾ ਕਰ ਲਓ। ਚਲੋ ਅਸੀਂ ਤਾਂ ਖਾਧੀ ਕੜੀ, ਜਿਵੇਂ ਸਾਡਾ ਟਾਈਮ ਟੱਪਦਾ ਅਸੀਂ ਤਾਂ ਟਪਾ ਲਾਂਗੇ, ਪਰੰਤੂ ਆਪਦੇ ਕਰਮਚਾਰੀਆਂ ਦੀ, ਆਪਦੇ ਪੁਲਿਸ ਮੁਲਾਜ਼ਮਾਂ ਦੀ ਰੱਖਿਆ ਕਰਨਾ ਤਾਂ ਤੁਹਾਡਾ ਧਰਮ ਹੈ, ਤੁਹਾਡਾ ਭਰਾ ਹੈ, ਤੁਹਾਡੇ ਨਾਲ ਦਾ। ਕੱਲ ਨੂੰ ਤੁਸੀਂ ਵੀ ਉਹਦੀ ਜਗ੍ਹਾ ਤੇ ਹੋ ਸਕਦੇ ਹੋ। ਉਹਦੇ ਘਰ ਵਾਲੀ ਨੂੰ ਵਿਚਾਰੀ ਨੂੰ ਬੁਖਾਰ ਚੜ ਰਿਹਾ, ਉਹ ਬੱਚੇ ਉਹਦੇ ਡਰੇ ਹੋਏ ਨੇ, ਰਾਤ ਨੂੰ ਕੌਣ ਪਵੇ ਘਰੇ? ਜੇ ਮਾਨਸਾ ਦਾ ਇੱਕ ਬੰਦਾ ਲੋਕਲ ਆ ਜਾਂ ਕੋਈ ਬਾਹਰੋਂ ਹੈ, ਤੁਸੀਂ ਉਹਨਾਂ ਨੂੰ ਫੜ ਕੇ ਤਸੱਲੀ ਕਰਾਓ ਅਗਲੇ ਦੀ। ਬਹੁਤ ਦੇਰੀ ਕੀਤੀ ਜਾ ਰਹੀ ਹੈ, ਹਰ ਇੱਕ ਜਾਇਜ਼ ਕੰਮ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ। ਕੀ ਤੁਸੀਂ ਇਹਨਾਂ ਚੋਣਾਂ 'ਚ ਫਿਰ ਸਰਕਾਰ ਦਾ ਵਿਰੋਧ ਕਰੋਗੇ, ਪ੍ਰਚਾਰ ਲਈ ਕਿਸੇ ਪਾਰਟੀ ਵੱਲ ਜਾਓਗੇ ਜੀ? ਬੇਟਾ ਮੇਰੇ ਕੋਲੇ ਵਿਰੋਧ ਹੀ ਹੈ ਸਰਕਾਰ ਦਾ ਮੇਰੀ ਕੋਈ, ਮੈਂ ਤੁਹਾਨੂੰ ਮੇਰੀ ਕੋਈ ਰੰਜਿਸ਼ ਨਹੀਂ ਹੈ ਉਹਨਾਂ ਨਾਲ ਵੀ, ਜੇ ਮੈਂ ਕਹਾਂ ਵੀ ਮੇਰਾ ਕਿਸੇ ਗੱਲ ਦਾ ਕੋਈ ਵੱਟਦਾ ਰੋਣਾ। ਦੇਖੋ ਜਿੰਨੇ ਮੇਰੇ ਕੇਸ ਨਾਲ ਸੰਬੰਧਿਤ ਕੰਮ ਹੈ, ਸਾਰੇ ਦੇ ਵਿੱਚ ਸਰਕਾਰ ਦੀ ਢਿੱਲਾ ਸੀ। ਪਹਿਲਾਂ ਮੈਂ CM ਸਾਹਿਬ ਨੂੰ ਘਰੇ ਜਾ ਕੇ ਮਿਲਦਾ, ਮੈਂ ਉਹਨੂੰ ਕਹਿੰਦਾ ਵੀ ਤੁਹਾਡੀ ਸਰਕਾਰ ਦੇ, ਤੁਹਾਡੇ ਜਿਹੜੇ ਮੀਡੀਆ ਸਲਾਹਕਾਰ ਨੇ, ਉਹਨਾਂ ਨੇ ਸਾਡੀ ਸਿਕਿਉਰਿਟੀ ਲੀਕ ਕੀਤੀ, ਬਾਈ ਨੇਮ ਕੀਤੀ, ਉਹਦੀ ਕੋਈ ਪੜਤਾਲ ਨਹੀਂ ਕੀਤੀ ਗਈ। ਫਿਰ ਵੀਡੀਓ ਦੀ ਜਿਹੜੀ ਹੈ ਲਾਰੈਂਸ ਦੀ ਵੀਡੀਓ ਬਣ ਗਈ, ਅੱਜ 1 ਸਾਲ 1.25 ਸਾਲ ਵਾਂਗੂ ਹੋ ਗਿਆ, ਸਰਕਾਰ ਨੇ 3 ਮਹੀਨੇ ਦਾ ਫਿਰ ਸਮਾਂ ਮੰਗ ਲਿਆ ਕਿ ਕਾਹਦੇ ਲਈ? ADGP ਸਾਹਿਬ ਨੂੰ ਮਾਨਯੋਗ ਹਾਈ ਕੋਰਟ ਨੇ ਕਟਹਿਰੇ 'ਚ ਵੀ ਖੜਾ ਕਰ ਲਿਆ, ਭਾਈ ਦੱਸ 7 ਤੇ 8 ਦੀ ਰਾਤ ਨੂੰ ਤੁਹਾਡੀ ਕਸਟਡੀ ਦੇ ਵਿੱਚ ਸੀ, ਬਠਿੰਡਾ ਜੇਲ੍ਹ ਤੋਂ ਬਾਹਰ ਸੀ, ਫਿਰ ਵੀ ਤੁਸੀਂ ਉਹਦੀ ਜਿਹੜੀ ਵੀਡੀਓ ਬਣੀ ਹੈ, ਤੁਸੀਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ, ਅਸੀਂ ਪਤਾ ਕਰਦੇ ਹਾਂ। ਕਿੱਥੋਂ ਪਤਾ ਕਰਨਾ ਭਾਈ?
ਜੋਗਿੰਦਰ ਪਟਿਆਲ ਜੀ ਜਿਹੜੇ ਪੱਤਰਕਾਰ ਜੀ ਤੁਹਾਡੇ ਕੋਲ ਉਹਨਾਂ ਦੇ ਕੰਟੈਕਟ ਵੀ ਨੇ ਤੁਹਾਡੇ ਕੋਲ ਹੈ, ਦੋਸ਼ੀ ਤੁਹਾਡੀ ਕਸਟਡੀ ਦੇ ਵਿੱਚ ਹੈ, ਵੀਡੀਓ ਕਾਲ ਤੇ ਤੁਸੀਂ ਪੁੱਛ ਸਕਦੇ ਹੋ। ਪਰ ਤੁਸੀਂ ਯਾਰ ਰੱਬ ਦਾ ਵਾਸਤਾ ਤੁਹਾਡੇ ਇਸ ਕੇਸ ਨੂੰ ਸੰਸਾਰ ਦੇਖ ਰਿਹਾ ਸਾਰਾ, ਤੁਸੀਂ ਸਾਡੇ ਲਈ ਨਾ, ਮੈਂ ਤਾਂ ਇੱਕ ਵਾਰੀ ਤੁਸੀਂ ਮੈਨੂੰ ਤਾਂ ਖਤਮ ਕਰ ਹੀ ਦਿੱਤਾ, ਮੇਰੇ ਘਰ ਦਾ ਬੇੜਾ ਤਾਂ ਤੁਸੀਂ ਮੁੱਦਾ ਮਾਰ ਹੀ ਦਿੱਤਾ, ਪਰੰਤੂ ਤੁਹਾਡੀ ਜਿਹੜੀ ਜਸਟਿਸ ਪ੍ਰਕਿਰਿਆ ਹੈਗੀ ਜਾਂ ਸਰਕਾਰ ਦਾ ਰੋਲ ਹੈ ਇਹਨੂੰ ਸਾਰਾ ਸੰਸਾਰ ਦੇਖ ਰਿਹਾ ਹੈ। ਮੇਰੇ ਲਈ ਨਾ ਸਹੀ, ਆਪਣੇ ਲੋਕਤੰਤਰ ਦੀ ਇੱਜ਼ਤ ਵਾਸਤੇ, ਆਪਣੇ ਜਿਹੜਾ ਸਾਡਾ ਸਰਕਾਰਾਂ ਦਾ ਜੋ ਰਵੱਈਆ ਹੈ, ਇਹ ਤੁਹਾਡਾ ਸਾਰਾ ਸੰਸਾਰ ਤਮਾਸ਼ਾ ਦੇਖ ਰਿਹਾ ਇਸ ਟਾਈਮ ਦੇ ਉੱਤੇ। ਤੁਸੀਂ ਕਰ ਕੀ ਰਹੇ ਹੋ? ਕੀ ਏਡੀਜੀਪੀ ਸਾਹਿਬ ਨੂੰ ਇੰਨਾ ਨਹੀਂ ਪਤਾ ਵੀ ਤੁਹਾਡੀ ਕਸਟਡੀ ਦੇ ਵਿੱਚ ਮੁਲਜ਼ਮ ਹੈ, ਉਹਨਾਂ ਦੀਆਂ 2 ਵੀਡੀਓਜ਼ ਬਣੀਆਂ, ਕਿੱਥੇ ਬਣੀਆਂ ਯਾਰ? ਝੂਠ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ। ਜੇਕਰ ਤੁਸੀਂ ਇਹਨਾਂ ਕੇਸਾਂ ਨੂੰ ਰਜਿਸਟਰ ਹੀ ਨਹੀਂ ਕਰਨਾ ਚਾਹੁੰਦੇ ਤਾਂ ਸਟੇਟ ਜਵਾਬ ਦੇ ਦੇਵੇ। ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ, ਤੁਸੀਂ ਮੈਨੂੰ ਕਿਤੇ ਬੁਲਾ ਕੇ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਅਨਾਉਂਸ ਕਰਦੇ ਯਾਰ ਅਸੀਂ ਨਹੀਂ ਕਰਨੀ, ਆ ਚੱਕਾ ਉਹਦੀ FIR ਦੇ ਘਰੇ ਲੈ ਜਾ, ਮੈਂ ਚੱਲ ਜੂਗਾ ਖੁਸ਼ੀ ਵਗ ਜੂਗਾ, ਘੱਟੋ ਘੱਟ ਮੇਰੀ ਭਗਾਈ ਤਾਂ ਬਚੂਗੀ ਨਾ। ਅਸੀਂ ਕਰ ਲਾਂਗੇ ਜੇ ਤੁਹਾਡੇ ਵੱਸ ਦੀ ਗੱਲ ਨਹੀਂ, ਤੁਸੀਂ ਸਰਕਾਰ ਚਲਾ ਲਓ, ਆਪਣੇ ਡਿਵੈਲਪਮੈਂਟ ਦੇ ਕੰਮ ਕਰ ਲਓ, ਚਲੋ ਛੱਡ ਦਿਓ ਸਾਨੂੰ, ਸਾਡੀ ਗੱਲ ਕੀ ਹੈ? ਅਸੀਂ ਕੋਲ ਖੁੱਲ ਕੇ ਆਉਂਦਾ ਕਿਤੇ ਨਾ ਕਿਤੇ 2-4 ਸਾਲ 10 ਸਾਲ ਬਾਅਦ ਜਦੋਂ ਕਿਤੇ ਕੋਈ ਸਾਡੇ ਹੱਕ ਦਾ ਬੰਦਾ ਆ ਗਿਆ ਅਸੀਂ ਕਰਵਾ ਲਾਂਗੇ ਉਹਨਾਂ ਤੋਂ। ਮੇਰੀ ਬੇਨਤੀ ਹੈ ਗਵਰਨਮੈਂਟ ਨੂੰ। ਸੀਐਮ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਸਾਲ ਦੇ ਕਰੀਬ ਹੋ ਗਿਆ ਵੀ ਗੋਲਡੀ ਬਰਾੜ ਨੂੰ ਰਿਟੇਨ ਕਰਕੇ ਜਲਦ ਲਿਆਂਦਾ ਜਾਏਗਾ ਪੰਜਾਬ, ਉਹ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਜੀ। ਕੌਣ ਲੈ ਆਊ ਬੇਟਾ, ਕੌਣ ਲੈ ਆਊਗਾ? ਜਿਹੜੀ ਚੀਜ਼ ਹੱਥ ਦੇ ਵਿੱਚ ਪਈ ਹੈ, ਮੈਂ ਤੁਹਾਨੂੰ ਕਹੀ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਔਰ ਜੇਲ੍ਹ ਤੋਂ ਬਾਹਰ ਸੀ, ਔਰ ਉਸ ਦਾ ਕੋਈ ਹਿਸਾਬ ਕਿਤਾਬ ਦਿੱਤਾ ਨਹੀਂ ਜਾ ਰਿਹਾ ਸਾਨੂੰ। ਤਾਂ ਇੱਥੋਂ ਤੱਕ ਵੀ ਮਤਲਬ ਮੈਂ ਆਪਣੇ ਭਰੋਸੇਯੋਗ ਸੂਤਰਾਂ ਤੋਂ ਜਿੱਥੋਂ ਮੈਨੂੰ ਆਪ ਨੂੰ ਪਤਾ ਲੱਗਦਾ ਹੈ ਵੀ ਬੰਦੇ ਜਿਹਨੇ ਵੀਡੀਓ ਬਣਾਉਣਾ ਤਾਂ ਕੈਨੇਡਾ ਵੀ ਟੱਪ ਗਏ। ਮੈਂ ਕੀ ਮੇਰੀ ਸੁਣਦਾ ਕੌਣ ਹੈ? ਮੈਂ ਕਿਵੇਂ ਪ੍ਰੂਵ ਕਰਾਂ ਇਹਨਾਂ ਗੱਲਾਂ ਨੂੰ? ਸਰਕਾਰ ਨੇ ਸੁਣਨੀ ਹੈ, ਸਰਕਾਰ ਗੱਲ ਸੁਣ ਕੇ ਰਾਜੀ ਨਹੀਂ। ਆ ਤੁਸੀਂ ਦੇਖੋ ਵੀ 2 ਸਾਲ ਹੋ ਗਏ, ਚਾਰਜ ਫਰੇਮ ਨਹੀਂ ਹੋ ਰਹੇ ਸਾਡੇ ਹਾਲੇ ਤੱਕ। ਦੋਸ਼ੀ ਬੜੇ ਤਰੀਕੇ ਦੇ ਨਾਲ ਹੈ ਜਿਹੜੀਆਂ ਆਪਣੀਆਂ ਹਰੇਕ ਵਾਰੀ ਦਾ ਹੁਣ ਚਲਾਨ ਦੀ ਕਾਪੀ ਦਿੱਤੀ ਹੈ ਕਿ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਤਾਂ ਹੈ ਪਰ ਪੂਰੀਆਂ ਨਹੀਂ ਦਿੱਤੀਆਂ। ਭਾਈ ਜਦੋਂ ਤੁਸੀਂ ਸਾਈਨ ਕਰਕੇ ਕਰਾਏ, ਤੁਹਾਨੂੰ ਜਿਹੜੇ ਆਈਓ ਨੇ ਦਿੱਤੇ, ਤੁਹਾਡੇ ਕੋਲ ਪਹੁੰਚਦਾ ਕੀਤਾ ਚਲਾਨ, ਤੁਹਾਡੇ ਸਾਈਨ ਹੋਏ ਨੇ, ਤੁਸੀਂ ਕਾਪੀਆਂ ਨਹੀਂ ਗਈਆਂ ਵੀ ਕਿੰਨੀਆਂ ਕਾਪੀਆਂ ਦਾ ਪੂਰੀਆਂ ਹੈ ਕਿ ਨਹੀਂ ਹੈ? ਇਹ ਗੱਲਾਂ ਨੇ ਐਵੇਂ ਇੱਕ ਅਦਾਲਤ ਦੀ ਅਵਹੇਲਨਾ ਕਰਨ ਵਾਲੀ ਗੱਲ ਹੈ, ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਅਦਾਲਤ ਦਾ। ਠੀਕ ਹੈ, ਧੰਨਵਾਦ। ਕੀ ਕਹੋਗੇ ਅੱਜ ਕੇਸ ਦੀ ਪੇਸ਼ੀ ਸੀਗੀ, ਕੀ ਗੱਲਬਾਤ ਹੋਈ ਅੱਜ? ਬਸ ਉਹੀ ਬੇਟਾ ਰੂਟੀਨ ਦੀ ਤਰ੍ਹਾਂ, ਕਿਉਂਕਿ ਜੱਜ ਸਾਹਿਬ ਦੀ ਪਹਿਲਾਂ ਬਦਲੀ ਹੋ ਗਈ ਸੀਗੀ ਤੇ ਹੁਣ ਕੋਈ ਨਵੇਂ ਜੱਜ ਸਾਹਿਬ ਆਏ ਨੇ, ਉਹਨਾਂ ਨੇ ਹਾਲੇ ਜੁਆਇਨ ਨਹੀਂ ਕੀਤਾ। ਤੇ ਜਿਹੜੀ ਦੋਸ਼ੀਆਂ ਦੀ ਹੈਗੀ ਹੈ BC ਰਾਹੀਂ ਪੇਸ਼ੀ ਚੱਲੀ ਜਾਂਦੀ ਹੈ, 20 ਹਾਇਰ ਹੋ ਗਏ ਨੇ ਕਹਿੰਦੇ ਲਗਭਗ ਸਾਰੇ, ਤੇ ਕੋਈ ਨਾ ਕੋਈ ਐਪਲੀਕੇਸ਼ਨ ਲਾਉਂਦੇ ਰਹਿੰਦੇ ਆ ਬਹਾਨੇਬਾਜ਼ੀਆਂ। ਇਸ ਤਰ੍ਹਾਂ ਅੱਜ ਵੀ ਇਹਨਾਂ ਨੇ ਲਾਈ ਹੈ, ਕਹਿੰਦੇ ਵੀ ਸਾਡੇ ਉਹ ਚਲਾਨ ਦੀ ਕਾਪੀਆਂ ਪੂਰੀਆਂ ਨਹੀਂ ਮਿਲੀਆਂ, ਕਿਉਂਕਿ ਚਲਾਨ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇ ਪੂਰਾ ਹੀ ਦਿੱਤਾ ਜਾਂਦਾ, ਪਰੰਤੂ ਬਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ। ਤੇ ਦੇਖੋ ਸ਼ਾਇਦ ਨਵੇਂ ਜੱਜ ਸਾਹਿਬ ਆਉਣਗੇ, ਉਹ ਸਾਰੀ ਪੋਜੀਸ਼ਨ ਨੂੰ ਸਮਝਣਗੇ ਇਸ ਗੱਲ ਨੂੰ। ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹੋਊਗਾ ਉਹਨਾਂ ਦੇ ਆਉਣ ਤੋਂ ਬਾਅਦ। ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ, ਕਬੂਲ ਵੀ ਕੀਤੇ ਗਏ, ਇੰਟਰਵਿਊਆਂ ਦਿੱਤੀਆਂ ਗਈਆਂ, ਦੂਜੇ ਪਾਸੇ ਆਪ ਨੂੰ ਨਿਰਦੋਸ਼ ਦੱਸ ਰਹੇ ਨੇਗੇ। ਬਿਲਕੁਲ ਤੁਸੀਂ ਦੇਖੋ, ਇਹ ਸਰਕਾਰ ਦਾ ਮੈਂ ਕਮਜ਼ੋਰ ਪੱਖ ਹੀ ਕਹਿ ਸਕਦਾ ਇਸ ਗੱਲ ਨੂੰ, ਕਿਉਂਕਿ ਤੁਸੀਂ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਪਏ ਆ ਇਸ ਗੱਲ ਨੂੰ ਵੀ ਉਹਨੂੰ ਰਿਕਾਰਡ ਤੇ ਲੈ ਲਿਆ ਜਾਵੇ, ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ। ਅਸੀਂ ਦਰ ਤੇ ਜਾ ਕੇ ਆਪਣਾ ਐਪਲੀਕੇਸ਼ਨਾਂ ਦੇ ਕੇ ਗੁਹਾਰ ਲਾਉਂਦੇ ਆ ਵੀ ਉਹਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ, ਕਿਉਂਕਿ ਦੋਸ਼ੀਆਂ ਨੇ ਕਲੀਅਰ ਕੱਟ TV ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲੇ ਨੂੰ ਮਾਰਿਆ, ਸਲਮਾਨ ਖਾਨ ਨੂੰ ਵੀ ਅਸੀਂ ਮਾਰਾਂਗੇ। ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ, ਉਹਨੇ ਉਸ ਗੱਲ ਦਾ ਅਮਲ ਵੀ ਕੀਤਾ। ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ CM ਸਾਹਿਬ ਨੇ ਏਕਨਾਥ ਸ਼ਿੰਦੇ ਜੀ, ਉਹਨਾਂ ਨੇ ਜਾ ਕੇ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਗ੍ਰਹਿ ਵਿਖੇ,
ਕਿੰਨਾ ਵੱਡਾ ਮਾਣ ਦਿੱਤਾ ਹੈ। ਤੇ ਇੱਥੇ ਸਾਡੀ ਸਟੇਟ ਅਸੀਂ ਸੀਐਮ ਦੀਆਂ ਲਿਲੜੀਆਂ ਕੱਢਦੇ ਫਿਰਦੇ ਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਦਾ ਮੌਕਾ ਹੀ ਦੇ ਦੇ। ਵਿਧਾਨ ਸਭਾ ਦੇ ਬਾਹਰ ਬਹਿ ਕੇ ਵੀ ਆ ਗਏ। ਸਰਕਾਰ ਆਪਕੇ ਦੁਆਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ, ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ। ਮੈਂ ਉਦੋਂ ਵੀ ਐਪਲੀਕੇਸ਼ਨ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਹਿ ਗਿਆ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ, ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ। ਤਾਂ ਨਹੀਂ ਮੇਰੀ ਗੱਲ ਸੁਣੀ ਗਈ ਕਿਸੇ ਨੂੰ, ਪਰੰਤੂ ਮੈਨੂੰ ਮੁੱਖ ਮੰਤਰੀ ਸਾਹਿਬ ਦੇ ਮੱਥੇ ਨਹੀਂ ਲਾਇਆ। ਤਾਂ ਜਦੋਂ ਉਹ ਜਹਾਜ਼ ਉਹਨਾਂ ਦਾ ਉੱਡ ਗਿਆ ਤਾਂ ਮੈਨੂੰ ਕਹਿੰਦੇ ਤੁਸੀਂ ਖੁੱਡੀਆਂ ਸਾਹਿਬ ਨੂੰ ਮਿਲ ਲਓ। ਤੇ ਖੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਜਿਹੜੇ ਪੁਆਇੰਟ ਲਿਖ ਕੇ ਦਿੱਤੇ, ਉਹਨਾਂ ਨੇ ਵੀ ਅੱਜ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ। ਤੇ ਮੈਂ ਉਮੀਦ ਕਰਦਾ ਜਦੋਂ ਖੁੱਡੀਆਂ ਸਾਹਿਬ ਆਉਣਗੇ ਹੁਣ ਉਤਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਘੱਟੋ ਘੱਟ ਹੁਣ ਤਾਂ ਦੱਸ ਜੋ। ਸਾਲ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ। ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ, ਸਲਮਾਨ ਖਾਨ ਨੂੰ ਮਿਲੇ, ਸੁਰੱਖਿਆ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਕਿਹਾ ਕਿ ਸਲਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ। ਕਿੰਨੀ ਵੱਡੀ ਗੱਲ ਹੈ, ਕਰਨਾ ਨਾ ਕਰਨਾ ਬਾਅਦ ਦੀਆਂ ਗੱਲਾਂ ਨੇ, ਪਰੰਤੂ ਅਗਲੇ ਨੇ ਉਹਨੂੰ ਸ਼ਾਬਾਸ਼ ਦੇ ਕੇ ਮਨ ਤਾਂ ਖੜਾਇਆ। ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸੰਗਰੂਰ ਤੋਂ ਖੜਾ ਇਹਨਾਂ ਦਾ ਮੀਤ ਹੇਅਰ ਸਾਹਿਬ, ਉਹ ਕਹਿੰਦੇ ਨੇ 2 ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੀ ਗਰਾਊਂਡ ਤੇ ਕਹਿ ਰਹੇ ਹੈਗਾ, ਔਨ ਦਾ ਰਿਕਾਰਡ ਗੱਲ ਇਹ ਕਹਿ ਰਹੇ ਨੇ, ਕਤਲਾਂ ਦੀ ਐਵਰੇਜ ਦੇ ਰਹੇ ਨੇ। ਜਿੱਦਾਂ ਕੋਈ ਇਹ ਇਨਸਾਨੀਅਤ ਦੇ ਕਤਲ ਹੈ ਸਰਦਾਰ ਜੀ, ਜ਼ਿੰਮੇਵਾਰੀ ਨਾਲ ਲੈਣਾ ਪਊਗਾ ਤੁਹਾਨੂੰ। ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ, ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ। ਇਹਦਾ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ, ਅੰਕੜੇ ਬੜੇ ਕੱਢਦੇ, ਪੜ੍ਹੇ ਲਿਖੇ ਜੋ ਹੈ ਨੇ। ਤਾਂ ਇਹ ਸਵਾਲ ਇਹਨਾਂ ਤੋਂ ਪੁੱਛੇ ਜਾਣ ਵੀ ਲਾ ਐਂਡ ਆਰਡਰ ਦੇ ਮੁੱਦੇ ਤੇ ਤੁਸੀਂ ਕੀ ਕੀਤਾ ਹੈ। ਇੰਨਾ ਵੱਡਾ ਸੈਲੀਬ੍ਰਿਟੀ ਮਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ? ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ? ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ, ਇਹਨੂੰ ਰਿਮੂਵ ਕੀਤਾ ਜਾਵੇ YouTube ਤੋਂ। ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ? ਕੀ ਮਜਬੂਰੀ ਆਖਰ ਨੂੰ ਕੁਛ ਨਹੀਂ? ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫालतू ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ, ਤਾਂ ਸਾਡੀ FIR ਨੂੰ ਕ੍ਰੈਸ਼ ਕਰ ਦਿਓ ਪਲੀਜ਼। ਮੈਂ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਵਾਪਸ ਹੋ ਜਾਊਗਾ। ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂਗਾ, ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ, ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨੇ ਕਰਨੀਆਂ ਸੀ, ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ, ਉਹ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਉਹਨੂੰ ਕਰਨ ਨਹੀਂ ਦੇ ਰਹੇ। ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ। ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤ ਨੂੰ ਪਿਆਰ ਕਰਨ ਵਾਲੇ ਉਹਦੇ ਭੈਣ ਭਰਾ ਜਿੰਨੇ ਹੈਗੇ ਨੇ ਵੋਟਰ ਇਹਨਾਂ ਹਲਕਿਆਂ ਦੇ ਵਿੱਚ, ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇਵਾਲੇ ਦੀ ਜਸਟਿਸ ਦੇ ਵਿੱਚ ਜੋ ਲੋੜੀਂਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ, ਉਹਨਾਂ ਤੇ ਅਮਲ ਤੁਸੀਂ ਕਿਉਂ ਨਹੀਂ ਕਰ ਰਹੇ? ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ? ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ? ਕਿਉਂਕਿ ਉਹ ਸਾਰੇ ਕਹਿੰਦੇ ਅਸੀਂ ਬੇਗੁਨਾਹ ਹੈ। ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ, ਸਿਕਿਉਰਿਟੀ ਲੀਕ ਕਰ ਦਿੰਦੇ ਹੋ, ਸਾਰਾ ਕੁਝ ਹੋ ਗਿਆ ਨਾ, ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ। ਉਸ ਤੋਂ ਬਾਅਦ ਤੁਸੀਂ ਗੁੰਡਿਆਂ ਦੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ। ਜ਼ਿੰਮੇਵਾਰੀ ਪਾਉਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ, ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਿਤ ਵੀਡੀਓਜ਼ ਨੂੰ ਅਦਾਲਤੀ ਰਿਕਾਰਡ ਤੇ ਲੈ ਕੇ ਆਉਣ ਦੇ ਵਿੱਚ ਆਨਾਕਾਨੀ ਕਰ ਰਹੇ ਹੋ। ਕੀ ਮਨਸ਼ਾ ਕੀ ਹੈ ਤੁਹਾਡੀ? ਸਾਰੀ ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ, ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ, ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ। ਅਗਲੀ ਕੋਈ ਸਰਕਾਰ ਆਊਗੀ ਮੈਂ ਇਹਨੂੰ ਓਪਨ ਕਰਵਾ ਦੂੰਗਾ। ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਗੱਲ, 2 ਸਾਲ ਨਾਲ ਕੋਈ ਕੇਸ ਪੁਰਾਣਾ ਨਹੀਂ ਹੋਣ ਲੱਗਾ। 2.5 ਸਾਲ ਤਾਂ ਮੇਰੇ ਕੇਸ ਸਟਾਰਟ ਹੀ ਨਹੀਂ ਹੋਇਆ, ਲੰਘ ਹੀ ਗਏ ਨੇ। ਤਾਂ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹੁੰਦੇ ਹੋ ਵੀ ਦੋਸ਼ੀ ਇੰਨੇ ਕੁ ਕਾਮਯਾਬ ਹੋ ਜਾਣ ਵੀ ਮੈਂ ਕੇਸ ਲੜਨਾ, ਉਸ ਤੋਂ ਪਹਿਲਾਂ ਤੁਸੀਂ ਮੇਰਾ ਵੀ ਧਾਗਾ ਕਰਵਾ ਦਿਓ ਕਿਤੋਂ ਨਾ ਕਿਤੋਂ। ਅੱਛਾ ਥੋੜੀ ਹੋ ਸਕਦੀ ਹੈ। ਸਿਕਿਉਰਿਟੀ ਦੀ ਗੱਲ ਕੀਤੀ ਆ ਤੁਸੀਂ ਜੀ, ਰੈਕੀ ਦੀ ਗੱਲ ਕੀਤੀ ਆ, ਤਾਂ ਹੁਣ ਬੀਤੇ ਦਿਨੀ ਇੱਕ ਮਾਤਾ ਚਰਨ ਕੌਰ ਦੀ ਮੋਹਰ ਲਗਾ ਕੇ ਜਾਲੀ ਦਸਤਖਤ ਕੀਤੇ ਗਏ ਨੇਗੇ। ਦੂਜਾ ਤੁਹਾਡੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਉਹਨਾਂ ਦੀ ਰੈਕੀ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ? ਮੈਂ ਦੇਖਦਾ ਕਿਸ ਤਰ੍ਹਾਂ, ਮੈਂ ਸਰਕਾਰ ਦੀ ਮਨਸ਼ਾ ਮੇਰੇ ਪ੍ਰਤੀ ਬਹੁਤ ਮਾੜੀ ਹੈ ਔਰ ਇਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ। ਤੁਸੀਂ ਦੇਖੋ ਜੇ ਮੋਹਰ ਜਾਲੀ ਬਣਾਉਣੀ ਹੈ ਸਰਪੰਚ ਤਾਂ 12,500 ਪਿੰਡ ਆ ਪੰਜਾਬ ਦੇ ਵਿੱਚ, ਹੋਰ ਕਿਸੇ ਪਿੰਡ ਦੀ ਸਰਪੰਚ ਦੀ ਗੱਲ ਮੋਹਰ ਜਾਲੀ ਨਾ ਬਣ ਗਈ। ਹੋਰ ਪੈਨਸ਼ਨਾਂ ਦੇ ਕੇਸ ਕਿਸੇ ਹੋਰ ਪਿੰਡ ਦਾ ਐਡਰੈਸ ਕਿਉਂ ਨਾ ਦਿਖਾਇਆ ਗਿਆ? ਇਹ ਕੋਸ਼ਿਸ਼ ਇਹ ਹੈ ਵੀ ਉਹ ਕੁਦਰਤੀ ਸਾਡੇ ਕੋਲ ਤਾਂ ਪਹਿਲਾਂ ਹੀ ਲੈਟਰ ਆਇਆ ਤੇ ਅਸੀਂ ਪਹਿਲਾਂ ਹੀ ਜਦੋਂ ਵੈਰੀਫਿਕੇਸ਼ਨ ਵਾਸਤੇ ਸਾਡੇ ਕੋਲ CDPO ਵਿਭਾਗ ਨੇ ਭੇਜਿਆ, ਅਸੀਂ ਉਹਨੂੰ ਪਹਿਲਾਂ ਹੀ ਇਹ ਗੱਲ ਉਹਦੇ ਤੇ ਤਸਦੀਕ ਕਰਤੀ ਵੀ ਇਹ
ਵਿਅਕਤੀ ਸਾਡੇ ਪਿੰਡ ਦਾ ਰਹਿਣ ਵਾਲਾ ਨਹੀਂ ਹੈ, ਇਹ ਗਲਤ ਐਡਰੈਸ ਕੀਤਾ ਹੋਇਆ। ਜਦੋਂ ਅਸੀਂ ਖੁਦ ਉਹਦੀ ਜਿੰਨੀ ਇਨਵੈਸਟੀਗੇਸ਼ਨ ਕੀਤੀ, ਅਸੀਂ ਬੈਂਕ ਗਏ, ਉਹਨਾਂ ਨੇ ਬੈਂਕ ਦਾ IFSC ਕੋਡ ਮਾਨਸਾ ਦਾ ਕਰਕੇ ਖਾਤਾ ਫਾਜ਼ਿਲਕਾ ਦਾ, ਹਨਾ, ਇਹ ਗੱਲਾਂ ਤਾਂ ਸਾਰੀਆਂ ਜੀ ਖੁਦ ਹੀ ਟ੍ਰੇਸ ਕਰ ਲਈਆਂ ਸੀ। ਪੁਲਿਸ ਨੇ ਕੀ ਕੀਤਾ ਉਸ ਤੋਂ ਬਾਅਦ? ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਰੱਖ ਦਿੱਤਾ। ਅਣਪਛਾਤਾ ਕੌਣ ਹੈ? ਜੋ ਮਾਨਸਾ ਦਾ, ਜੋ ਉਹਦੇ ਆਧਾਰ ਕਾਰਡ ਦੇ ਨਾਲ ਛੇੜਛਾੜ ਕਰ ਗਿਆ, CDPO ਤੋਂ ਅੰਗਹੀਨ ਤਾਂ ਸਰਟੀਫਿਕੇਟ ਜਾਲੀ ਬਣਵਾ ਗਿਆ, ਮੂਸੇ ਦੀ ਰੈਜ਼ੀਡੈਂਸ ਦਿਖਾਤੀ, ਸਰਪੰਚ ਦੀ ਮੋਹਰ ਜਾਲੀ ਬਣਾ ਗਿਆ ਕਿ ਉਸ ਵਿਅਕਤੀ ਦਾ ਨਾਮ ਪੁਲਿਸ ਨਹੀਂ ਲੱਭ ਸਕੇਗੀ। ਫਿਰ ਜਾਂ ਉਹਨੂੰ ਅਣਪਛਾਤੇ ਜਾਂ 0 FIR ਕਰਕੇ ਆਪਣੇ ਕੋਲੋਂ ਜਿਹੜੀ ਜ਼ਿੰਮੇਵਾਰੀ ਲਾ ਕੇ ਪਰੇ ਰੱਖ ਦਿੱਤੀ ਗਈ ਹੈ। ਸਮਝ ਨਹੀਂ ਆਉਂਦੀ ਇਸ ਤਰ੍ਹਾਂ ਕੇਸਾਂ ਨੂੰ ਕਿਉਂ ਲਮਕਾਇਆ ਜਾਂਦਾ ਹੈ। ਮੈਂ ਤੁਸੀਂ ਦੱਸਾਂ, ਮੇਰੇ ਘਰ ਦੇ ਬਾਹਰ ASI ਲੱਗਿਆ ਹੋਇਆ ਥਾਣੇਦਾਰ ਸਾਹਿਬ ਇੱਕ, ਉਹਦੇ ਘਰ ਦੀ ਰੇਕੀ ਹੋ ਗਈ ਹੈ। ਅੱਜ 15 ਦਿਨ ਹੋ ਗਏ, ਕਾਰ ਵੀ ਟਰੇਸ ਕਰ ਲਈ, ਬੰਦੇ ਵੀ ਟਰੇਸ ਕਰ ਲਏ। ਪਤਾ ਨਹੀਂ ਪੁਲਿਸ ਕਿਹੜੀ ਘਟਨਾ ਨੂੰ, ਹਲੇ ਉਹਨੂੰ ਲੱਗਦਾ ਵੀ ਹਲੇ ਕੋਈ ਕਾਰਵਾਈ ਕਰ ਲਓ ਫੇਰ ਫੜ ਲੈਣਗੇ। ਆਨਾ ਕਰਨੀ ਹੈ ਕੋਈ, ਜਿਹੜਾ ਬੰਦਾ ਉਹਨੂੰ ਟਰੇਸ ਕਰਦਾ ਉਹ ਕੋਰਸ ਤੇ ਤੁਰਿਆ ਫਿਰਦਾ, ਉਹ ਕਹਿੰਦਾ ਜੀ ਆ ਕੇ ਕਰੂੰਗਾ ਕਾਰਵਾਈ, ਤੇ ਅਗਲੇ ਦੇ ਘਰੇ ਰੋਟੀ ਨਹੀਂ ਪੱਕਦੀ। ਘੱਟੋ ਘੱਟ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ, ਤੁਸੀਂ ਆਪਦੇ ਮੁਲਾਜ਼ਮਾਂ ਨੂੰ ਸੇਫਤਾ ਕਰ ਲਓ। ਚਲੋ ਅਸੀਂ ਤਾਂ ਖਾਧੀ ਕੜੀ, ਜਿਵੇਂ ਸਾਡਾ ਟਾਈਮ ਟੱਪਦਾ ਅਸੀਂ ਤਾਂ ਟਪਾ ਲਾਂਗੇ, ਪਰੰਤੂ ਆਪਦੇ ਕਰਮਚਾਰੀਆਂ ਦੀ, ਆਪਦੇ ਪੁਲਿਸ ਮੁਲਾਜ਼ਮਾਂ ਦੀ ਰੱਖਿਆ ਕਰਨਾ ਤਾਂ ਤੁਹਾਡਾ ਧਰਮ ਹੈ, ਤੁਹਾਡਾ ਭਰਾ ਹੈ, ਤੁਹਾਡੇ ਨਾਲ ਦਾ। ਕੱਲ ਤੁਸੀਂ ਵੀ ਉਹਦੀ ਜਗ੍ਹਾ ਤੇ ਹੋ ਸਕਦੇ ਹੋ। ਉਹਦੇ ਘਰ ਵਾਲੀ ਨੂੰ, ਵਿਚਾਰੀ ਨੂੰ ਬੁਖਾਰ ਚੜ ਰਿਹਾ, ਉਹ ਬੱਚੇ ਉਹਦੇ ਡਰੇ ਹੋਏ ਨੇ, ਰਾਤ ਨੂੰ ਕੌਣ ਪਵੇ ਘਰੇ? ਜੇ ਮਾਨਸਾ ਦਾ ਇੱਕ ਬੰਦਾ ਲੋਕਲ ਆ ਜਾਂ ਕੋਈ ਬਾਹਰੋਂ ਹੈ, ਤੁਸੀਂ ਉਹਨਾਂ ਨੂੰ ਫੜ ਕੇ ਤਸੱਲੀ ਕਰਾਓ ਅਗਲੇ ਦੀ। ਬਹੁਤ ਦੇਰੀ ਕੀਤੀ ਜਾ ਰਹੀ ਹੈ, ਹਰ ਇੱਕ ਜਾਇਜ਼ ਕੰਮ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ। ਕੀ ਤੁਸੀਂ ਇਹਨਾਂ ਚੋਣਾਂ 'ਚ ਫਿਰ ਸਰਕਾਰ ਦਾ ਵਿਰੋਧ ਕਰੋਗੇ, ਪ੍ਰਚਾਰ ਲਈ ਕਿਸੇ ਪਾਰਟੀ ਵੱਲ ਜਾਓਗੇ ਜੀ? ਬੇਟਾ ਮੇਰੇ ਕੋਲੇ ਵਿਰੋਧ ਹੀ ਹੈ ਸਰਕਾਰ ਦਾ। ਸਰਕਾਰ ਦਾ ਮੇਰੀ ਕੋਈ, ਮੈਂ ਤੁਹਾਨੂੰ ਮੇਰੀ ਕੋਈ ਰੰਜਿਸ਼ ਨਹੀਂ ਹੈ ਉਹਨਾਂ ਨਾਲ ਵੀ, ਜੇ ਮੈਂ ਕਹਾਂ ਵੀ ਮੇਰਾ ਕਿਸੇ ਗੱਲ ਦਾ ਕੋਈ ਵੱਟਦਾਰ ਹੋਵੇ। ਦੇਖੋ ਜਿੰਨੇ ਮੇਰੇ ਕੇਸ ਨਾਲ ਸੰਬੰਧਿਤ ਕੰਮ ਹੈ, ਸਾਰੇ ਦੇ ਵਿੱਚ ਸਰਕਾਰ ਦੀ ਢਿੱਲਾਮੱਠ ਸੀ। ਪਹਿਲਾਂ ਮੈਂ CM ਸਾਹਿਬ ਨੂੰ ਘਰੇ ਜਾ ਕੇ ਮਿਲਦਾ, ਮੈਂ ਉਹਨੂੰ ਕਹਿੰਦਾ ਵੀ ਤੁਹਾਡੀ ਸਰਕਾਰ ਦੇ, ਤੁਹਾਡੇ ਜਿਹੜੇ ਮੀਡੀਆ ਸਲਾਹਕਾਰ ਨੇ, ਉਹਨਾਂ ਨੇ ਸਾਡੀ ਸਿਕਿਉਰਿਟੀ ਲੀਕ ਕੀਤੀ, ਬਾਈ ਨੇਮ ਕੀਤੀ, ਉਹਦੀ ਕੋਈ ਪੜਤਾਲ ਨਹੀਂ ਕੀਤੀ ਗਈ। ਫਿਰ ਵੀਡੀਓ ਦੀ ਜਿਹੜੀ ਹੈ ਲਾਰੈਂਸ ਦੀ ਵੀਡੀਓ ਬਣ ਗਈ, ਅੱਜ 1 ਸਾਲ ਸਵਾ ਸਾਲ ਵਾਂਗੂ ਹੋ ਗਿਆ, ਸਰਕਾਰ ਨੇ 3 ਮਹੀਨੇ ਦਾ ਫਿਰ ਸਮਾਂ ਮੰਗ ਲਿਆ ਕਿ ਕਾਹਦੇ ਲਈ? ADGP ਸਾਹਿਬ ਨੂੰ ਮਾਨਯੋਗ ਹਾਈ ਕੋਰਟ ਨੇ ਕਟਹਿਰੇ 'ਚ ਵੀ ਖੜਾ ਕਰ ਲਿਆ, ਭਾਈ ਦੱਸ 7 ਤੇ 8 ਦੀ ਰਾਤ ਨੂੰ ਤੁਹਾਡੀ ਕਸਟਡੀ ਦੇ ਵਿੱਚ ਸੀ, ਬਠਿੰਡਾ ਜੇਲ੍ਹ ਤੋਂ ਬਾਹਰ ਸੀ, ਫਿਰ ਵੀ ਤੁਸੀਂ ਉਹਦੀ ਜਿਹੜੀ ਵੀਡੀਓ ਬਣੀ ਹੈ, ਤੁਸੀਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ, ਅਸੀਂ ਪਤਾ ਕਰਦੇ ਹਾਂ। ਕਿੱਥੋਂ ਪਤਾ ਕਰਨਾ ਭਾਈ? ਜੋਗਿੰਦਰ ਪਟਿਆਲ ਜੀ ਜਿਹੜੇ ਪੱਤਰਕਾਰ ਜੀ, ਤੁਹਾਡੇ ਕੋਲ ਉਹਨਾਂ ਦੇ ਕੰਟੈਕਟ ਵੀ ਨੇ, ਤੁਹਾਡੇ ਕੋਲ ਹੈ, ਦੋਸ਼ੀ ਤੁਹਾਡੀ ਕਸਟਡੀ ਦੇ ਵਿੱਚ ਹੈ, ਵੀਡੀਓ ਕਾਲ ਤੇ ਤੁਸੀਂ ਪੁੱਛ ਸਕਦੇ ਹੋ। ਪਰ ਤੁਸੀਂ ਰੱਬ ਦਾ ਵਾਸਤਾ, ਤੁਹਾਡੇ ਇਸ ਕੇਸ ਨੂੰ ਸੰਸਾਰ ਦੇਖ ਰਿਹਾ ਸਾਰਾ, ਤੁਸੀਂ ਸਾਡੇ ਲਈ ਨਾ। ਮੈਂ ਤਾਂ ਇੱਕ ਵਾਰੀ ਤੁਸੀਂ ਮੈਨੂੰ ਤਾਂ ਖਤਮ ਕਰ ਹੀ ਦਿੱਤਾ, ਮੇਰੇ ਘਰ ਦਾ ਬੇੜਾ ਤਾਂ ਤੁਸੀਂ ਮੁੱਦਾ ਮਾਰ ਹੀ ਦਿੱਤਾ, ਪਰੰਤੂ ਤੁਹਾਡੀ ਜਿਹੜੀ ਜਸਟਿਸ ਪ੍ਰਕਿਰਿਆ ਹੈਗੀ ਜਾਂ ਸਰਕਾਰ ਦਾ ਰੋਲ ਹੈ, ਇਹਨੂੰ ਸਾਰਾ ਸੰਸਾਰ ਦੇਖ ਰਿਹਾ ਹੈ। ਮੇਰੇ ਲਈ ਨਾ ਸਹੀ, ਆਪਣੇ ਲੋਕਤੰਤਰ ਦੀ ਇੱਜ਼ਤ ਵਾਸਤੇ, ਆਪਣੇ ਜਿਹੜਾ ਸਾਡਾ ਸਰਕਾਰਾਂ ਦਾ ਜੋ ਰਵੱਈਆ ਹੈ, ਇਹ ਤੁਹਾਡਾ ਸਾਰਾ ਸੰਸਾਰ ਤਮਾਸ਼ਾ ਦੇਖ ਰਿਹਾ ਇਸ ਟਾਈਮ ਦੇ ਉੱਤੇ। ਤੁਸੀਂ ਕਰ ਕੀ ਰਹੇ ਹੋ? ਕੀ ADGP ਸਾਹਿਬ ਨੂੰ ਇੰਨਾ ਨਹੀਂ ਪਤਾ ਵੀ ਤੁਹਾਡੀ ਕਸਟਡੀ ਦੇ ਵਿੱਚ ਮੁਲਜ਼ਮ ਹੈ? ਉਹਨਾਂ ਦੀਆਂ 2 ਵੀਡੀਓਜ਼ ਬਣੀਆਂ, ਕਿੱਥੇ ਬਣੀਆਂ ਯਾਰ? ਝੂਠ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ। ਜੇਕਰ ਤੁਸੀਂ ਇਹਨਾਂ ਕੇਸਾਂ ਨੂੰ ਰਜਿਸਟਰ ਹੀ ਨਹੀਂ ਕਰਨਾ ਚਾਹੁੰਦੇ ਤਾਂ ਸਟੇਟ ਜਵਾਬ ਦੇ ਦੇਵੇ। ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ, ਤੁਸੀਂ ਮੈਨੂੰ ਕਿਤੇ ਬੁਲਾ ਕੇ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਅਨਾਉਂਸ ਕਰਦੇ, ਯਾਰ ਅਸੀਂ ਨਹੀਂ ਕਰਨੀ, ਆ ਚੱਕਾ ਉਹਦੀ FIR ਦੇ ਘਰੇ ਲੈ ਜਾ, ਮੈਂ ਚੱਲ ਜੂਗਾ ਖੁਸ਼ੀ ਵਗ ਜੂਗਾ, ਘੱਟੋ ਘੱਟ ਮੇਰੀ ਭਗਾਈ ਤਾਂ ਬਚੂਗੀ ਨਾ। ਅਸੀਂ ਕਰ ਲਾਂਗੇ ਜੇ ਤੁਹਾਡੇ ਵੱਸ ਦੀ ਗੱਲ ਨਹੀਂ, ਤੁਸੀਂ ਸਰਕਾਰ ਚਲਾਉਣਾ ਲਓ, ਆਪਣੇ ਡਿਵੈਲਪਮੈਂਟ ਦੇ ਕੰਮ ਕਰ ਲਓ, ਚਲੋ ਛੱਡ ਦਿਓ ਸਾਨੂੰ, ਸਾਡੀ ਗੱਲ ਕੀ ਹੈ? ਅਸੀਂ ਕੋਲ ਖੁੱਲ ਕੇ ਆਉਂਦਾ ਕਿਤੇ ਨਾ ਕਿਤੇ 2-4 ਸਾਲ 10 ਸਾਲ ਬਾਅਦ ਜਦੋਂ ਕਿਤੇ ਕੋਈ ਸਾਡੇ ਹੱਕ ਦਾ ਬੰਦਾ ਆ ਗਿਆ, ਅਸੀਂ ਕਰਵਾ ਲਾਂਗੇ ਉਹਨਾਂ ਤੋਂ। ਮੇਰੀ ਬੇਨਤੀ ਹੈ ਗਵਰਨਮੈਂਟ ਨੂੰ। CM ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਸਾਲ ਦੇ ਕਰੀਬ ਹੋ ਗਿਆ, ਵੀ ਗੋਲਡੀ ਬਰਾੜ ਨੂੰ ਰਿਟੇਨ ਕਰਕੇ ਜਲਦ ਲਿਆਂਦਾ ਜਾਏਗਾ ਪੰਜਾਬ। ਉਹ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਜੀ। ਕੌਣ ਲੈ ਆਊ ਬੇਟਾ, ਕੌਣ ਲੈ ਆਊਗਾ? ਜਿਹੜੀ ਚੀਜ਼ ਹੱਥ ਦੇ ਵਿੱਚ ਪਈ ਹੈ, ਮੈਂ ਤੁਹਾਨੂੰ ਕਹੀ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਔਰ ਜੇਲ੍ਹ ਤੋਂ ਬਾਹਰ ਸੀ, ਔਰ ਉਸ ਦਾ ਕੋਈ ਹਿਸਾਬ ਕਿਤਾਬ ਦਿੱਤਾ ਨਹੀਂ ਜਾ ਰਿਹਾ ਸਾਨੂੰ। ਤਾਂ ਇੱਥੋਂ ਤੱਕ ਵੀ ਮੈਂ ਆਪਣੇ ਭਰੋਸੇਯੋਗ ਸੂਤਰਾਂ ਤੋਂ, ਜਦੋਂ ਮੈਨੂੰ ਆਪ ਨੂੰ ਪਤਾ ਲੱਗਦਾ ਹੈ ਵੀ ਬੰਦੇ ਜਿਹਨੇ ਵੀਡੀਓ ਬਣਾਉਣਾ ਤਾਂ ਕੈਨੇਡਾ ਵੀ ਟੱਪ ਗਏ, ਮੈਂ ਕੀ ਮੇਰੀ ਸੁਣਦਾ ਕੌਣ ਹੈ? ਮੈਂ ਕਿਵੇਂ ਪ੍ਰੂਵ ਕਰਾਂ ਇਹਨਾਂ ਗੱਲਾਂ ਨੂੰ? ਸਰਕਾਰ ਨੇ ਸੁਣਨੀ ਹੈ, ਸਰਕਾਰ ਗੱਲ ਸੁਣ ਕੇ ਰਾਜੀ ਨਹੀਂ। ਤੁਸੀਂ ਦੇਖੋ ਵੀ 2 ਸਾਲ ਹੋ ਗਏ, ਚਾਰਜ ਫਰੇਮ ਨਹੀਂ ਹੋ ਰਹੇ ਸਾਡੇ ਹਲੇ ਤੱਕ। ਦੋਸ਼ੀ ਬੜੇ ਤਰੀਕੇ ਦੇ ਨਾਲ ਹੈ ਜਿਹੜੀਆਂ ਆਪਣੀਆਂ ਹਰੇਕ ਵਾਰੀ ਦਾ, ਹੁਣ ਚਲਾਨ ਦੀ ਕਾਪੀ ਦਿੱਤੀ ਹੈ ਕਿ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਤਾਂ ਹੈ, ਪਰ ਪੂਰੀਆਂ ਨਹੀਂ ਦਿੱਤੀਆਂ। ਭਾਈ ਜਦੋਂ ਤੁਸੀਂ ਸਾਈਨ ਕਰਕੇ ਕਰਾਏ, ਤੁਹਾਨੂੰ
ਜਿਹੜੇ ਆਈਓ ਨੇ ਦਿੱਤੇ ਨੇ, ਤੁਹਾਡੇ ਕੋਲ ਪਹੁੰਚਦਾ ਕੀਤਾ ਚਲਾਨ, ਤੁਹਾਡੇ ਸਾਈਨ ਹੋਏ ਨੇ, ਤੁਸੀਂ ਕਾਪੀਆਂ ਨਹੀਂ ਗਿਣੀਆਂ ਵੀ ਕਿੰਨੀਆਂ ਕਾਪੀਆਂ ਦਾ ਪੂਰੀਆਂ ਹੈ ਕਿ ਨਹੀਂ ਹੈ? ਇਹ ਗੱਲਾਂ ਨੇ, ਐਵੇਂ ਇੱਕ ਅਦਾਲਤ ਦੀ ਅਵਹੇਲਨਾ ਕਰਨ ਵਾਲੀ ਗੱਲ ਹੈ, ਇਹ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਅਦਾਲਤ ਦਾ। ਠੀਕ ਹੈ ਜੀ, ਧੰਨਵਾਦ। ਕੀ ਕਹੋਗੇ ਜੀ, ਅੱਜ ਕੇਸ ਦੀ ਪੇਸ਼ੀ ਸੀਗੀ, ਕੀ ਗੱਲਬਾਤ ਹੋਈ ਅੱਜ? ਬਸ ਉਹੀ ਬੇਟਾ ਰੂਟੀਨ ਦੀ ਤਰ੍ਹਾਂ, ਕਿਉਂਕਿ ਜੱਜ ਸਾਹਿਬ ਦੀ ਪਹਿਲਾਂ ਬਦਲੀ ਹੋ ਗਈ ਸੀਗੀ ਤੇ ਹੁਣ ਕੋਈ ਨਵੇਂ ਜੱਜ ਸਾਹਿਬ ਆਏ ਨੇ, ਉਹਨਾਂ ਨੇ ਹਲੇ ਜੁਆਇਨ ਨਹੀਂ ਕੀਤਾ। ਤੇ ਜਿਹੜੀ ਦੋਸ਼ੀਆਂ ਦੀ ਹੈਗੀ ਹੈ BC ਰਾਹੀਂ ਪੇਸ਼ੀ ਚੱਲੀ ਜਾਂਦੀ ਹੈ, 20 ਹਾਇਰ ਹੋ ਗਏ ਨੇ ਕਹਿੰਦੇ ਲਗਭਗ ਸਾਰੇ, ਤੇ ਕੁਛ ਕੋਈ ਨਾ ਕੋਈ ਐਪਲੀਕੇਸ਼ਨ ਲਾਉਂਦੇ ਰਹਿੰਦੇ ਆ ਬਹਾਨੇਬਾਜ਼ੀਆਂ। ਇਸ ਤਰ੍ਹਾਂ ਅੱਜ ਵੀ ਇਹਨਾਂ ਨੇ ਲਾਈ ਹੈ, ਕਹਿੰਦੇ ਵੀ ਸਾਡੇ ਉਹ ਚਲਾਨ ਦੀ ਕਾਪੀਆਂ ਪੂਰੀਆਂ ਨਹੀਂ ਮਿਲੀਆਂ, ਕਿਉਂਕਿ ਚਲਾਨ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇ ਪੂਰਾ ਹੀ ਦਿੱਤਾ ਜਾਂਦਾ, ਪਰੰਤੂ ਬਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ। ਤੇ ਦੇਖੋ ਸ਼ਾਇਦ ਨਵੇਂ ਜੱਜ ਸਾਹਿਬ ਆਉਣਗੇ, ਉਹ ਸਾਰੀ ਪੋਜੀਸ਼ਨ ਨੂੰ ਸਮਝਣਗੇ ਇਸ ਗੱਲ ਨੂੰ। ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹੋਊਗਾ ਉਹਨਾਂ ਦੇ ਆਉਣ ਤੋਂ ਬਾਅਦ। ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ, ਕਬੂਲ ਵੀ ਕੀਤੇ ਗਏ, ਇੰਟਰਵਿਊਆਂ ਦਿੱਤੀਆਂ ਗਈਆਂ, ਦੂਜੇ ਪਾਸੇ ਆਪਦੇ ਆਪ ਨੂੰ ਨਿਰਦੋਸ਼ ਦੱਸ ਰਹੇ ਨੇਗੇ। ਬਿਲਕੁਲ ਤੁਸੀਂ ਦੇਖੋ, ਇਹ ਸਰਕਾਰ ਦਾ ਇੱਕ ਮੈਂ ਕਮਜ਼ੋਰ ਪੱਖ ਹੀ ਕਹਿ ਸਕਦਾ ਇਸ ਗੱਲ ਨੂੰ, ਕਿਉਂਕਿ ਤੁਸੀਂ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਪਏ ਆ ਇਸ ਗੱਲ ਨੂੰ ਵੀ ਉਹਨੂੰ ਰਿਕਾਰਡ ਤੇ ਲੈ ਲਿਆ ਜਾਵੇ, ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ। ਅਸੀਂ ਦਰ ਤੇ ਜਾ ਕੇ ਆਪਣਾ ਐਪਲੀਕੇਸ਼ਨਾਂ ਦੇ ਕੇ ਗੁਹਾਰ ਲਾਉਂਦੇ ਆ ਵੀ ਉਹਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ, ਕਿਉਂਕਿ ਦੋਸ਼ੀਆਂ ਨੇ ਕਲੀਅਰ ਕੱਟ TV ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲੇ ਨੂੰ ਮਾਰਿਆ, ਸਲਮਾਨ ਖਾਨ ਨੂੰ ਵੀ ਅਸੀਂ ਮਾਰਾਂਗੇ। ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ, ਉਹਨੇ ਉਸ ਗੱਲ ਦਾ ਅਮਲ ਵੀ ਕੀਤਾ। ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ CM ਸਾਹਿਬ ਨੇ ਏਕਨਾਥ ਸ਼ਿੰਦੇ ਜੀ, ਉਹਨਾਂ ਨੇ ਜਾ ਕੇ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ, ਉਹਨਾਂ ਦੇ ਗ੍ਰਹਿ ਵਿਖੇ। ਕਿੰਨਾ ਵੱਡਾ ਮਾਣ ਦਿੱਤਾ ਹੈ। ਤੇ ਇੱਥੇ ਸਾਡੀ ਸਟੇਟ ਅਸੀਂ CM ਦੀਆਂ ਲਿਲੜੀਆਂ ਕੱਢਦੇ ਫਿਰਦੇ, ਉਹਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ। ਵਿਧਾਨ ਸਭਾ ਦੇ ਬਾਹਰ ਬਹਿ ਕੇ ਵੀ ਆ ਗਏ। ਸਰਕਾਰ ਆਪਕੇ ਦੁਆਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ, ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ। ਮੈਂ ਉਦੋਂ ਵੀ ਐਪਲੀਕੇਸ਼ਨ SSP ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਹਿ ਗਿਆ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ, ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ। ਤਾਂ ਨਹੀਂ ਮੇਰੀ ਗੱਲ ਸੁਣੀ ਗਈ ਕਿਸੇ ਨੂੰ, ਪਰੰਤੂ ਮੈਨੂੰ ਮੁੱਖ ਮੰਤਰੀ ਸਾਹਿਬ ਦੇ ਮੱਥੇ ਨਹੀਂ ਲਾਇਆ। ਤਾਂ ਜਦੋਂ ਉਹ ਜਹਾਜ਼ ਉਹਨਾਂ ਦਾ ਉੱਡ ਗਿਆ ਤਾਂ ਮੈਨੂੰ ਕਹਿੰਦੇ ਤੁਸੀਂ ਖੁੱਡੀਆਂ ਸਾਹਿਬ ਨੂੰ ਮਿਲ ਲਓ। ਤੇ ਖੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਜਿਹੜੇ ਪੁਆਇੰਟ ਲਿਖ ਕੇ ਦਿੱਤੇ, ਉਹਨਾਂ ਨੇ ਵੀ ਅਜੇ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ। ਤੇ ਮੈਂ ਉਮੀਦ ਕਰਦਾ ਜਦੋਂ ਖੁੱਡੀਆਂ ਸਾਹਿਬ ਆਉਣਗੇ ਹੁਣ ਉੱਤਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਘੱਟੋ ਘੱਟ ਹੁਣ ਤਾਂ ਦੱਸ ਜੋ। ਸਾਲ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ। ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ, ਸਲਮਾਨ ਖਾਨ ਨੂੰ ਮਿਲੇ, ਸੁਰੱਖਿਆ ਦਾ ਭਰੋਸਾ ਦਿੱਤਾ, ਉਸ ਤੋਂ ਬਾਅਦ ਕਿਹਾ ਕਿ ਸਲਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ। ਕਿੰਨੀ ਵੱਡੀ ਗੱਲ ਹੈ, ਕਰਨਾ ਨਾ ਕਰਨਾ ਬਾਅਦ ਦੀਆਂ ਗੱਲਾਂ ਨੇ, ਪਰੰਤੂ ਅਗਲੇ ਨੇ ਉਹਨਾਂ ਨੂੰ ਸ਼ਾਬਾਸ਼ ਦੇ ਕੇ ਮਨ ਤਾਂ ਖੜਾਇਆ। ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸੰਗਰੂਰ ਤੋਂ ਖੜਾ ਹੈ ਅਮੀਤ ਹੇਅਰ ਸਾਹਿਬ, ਉਹ ਕਹਿੰਦੇ ਨੇ 2 ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ, ਔਨ ਦਾ ਰਿਕਾਰਡ ਗੱਲ ਇਹ ਕਹਿ ਰਹੇ ਨੇ, ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਇਨਸਾਨੀਅਤ ਦੇ ਕਤਲ ਹੈ। ਸਰਦਾਰ ਜੀ ਜ਼ਿੰਮੇਵਾਰੀ ਨਾਲ ਲੈਣਾ ਪਊਗਾ ਤੁਹਾਨੂੰ। ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ, ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ। ਇਹ ਤਾਂ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ, ਅੰਕੜੇ ਬੜੇ ਕੱਢਦੇ, ਪੜ੍ਹੇ ਲਿਖੇ ਜੋ ਹੈ ਨੇ। ਤਾਂ ਇਹ ਸਵਾਲ ਇਹਨਾਂ ਤੋਂ ਪੁੱਛੇ ਜਾਣ ਵੀ ਲਾ ਐਂਡ ਆਰਡਰ ਦੇ ਮੁੱਦੇ ਤੇ ਤੁਸੀਂ ਕੀ ਕੀਤਾ ਹੈ। ਇੰਨਾ ਵੱਡਾ ਸੈਲੀਬ੍ਰਿਟੀ ਮਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ? ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ? ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ, ਇਹਨੂੰ ਰਿਮੂਵ ਕੀਤਾ ਜਾਵੇ YouTube ਤੋਂ। ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ? ਕੀ ਮਜਬੂਰੀ ਆਖਰ ਨੂੰ ਪੁੱਛੀ ਨਹੀਂ? ਜੇ ਫਿਰ ਵੀ ਤੁਸੀਂ ਸਤਿਕਾਰਯੋਗ
ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫालतू ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ ਤਾਂ ਸਾਡੀ FIR ਨੂੰ ਕ੍ਰੈਸ਼ ਕਰ ਦਿਓ ਪਲੀਜ਼। ਮੈਂ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਵਾਪਸ ਹੋ ਜਾਊਗਾ। ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂਗਾ, ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨੇ ਕਰਨੀਆਂ ਸੀ, ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ ਉਹ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਉਹਨੂੰ ਕਰਨ ਨਹੀਂ ਦੇ ਰਹੇ। ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ। ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤ ਨੂੰ ਪਿਆਰ ਕਰਨ ਵਾਲੇ ਉਹਦੇ ਭੈਣ ਭਰਾ ਜਿੰਨੇ ਹੈਗੇ ਨੇ ਵੋਟਰ ਇਹਨਾਂ ਹਲਕਿਆਂ ਦੇ ਵਿੱਚ, ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇਵਾਲੇ ਦੀ ਜਸਟਿਸ ਦੇ ਵਿੱਚ ਜੋ ਲੋੜਿੰਗ ਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ, ਉਹਨਾਂ ਤੇ ਅਮਲ ਤੁਸੀਂ ਕਿਉਂ ਨਹੀਂ ਕਰ ਰਹੇ? ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ? ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ? ਕਿਉਂਕਿ ਉਹ ਸਾਰੇ ਕਹਿੰਦੇ ਅਸੀਂ ਬੇਗੁਨਾਹ ਹੈ। ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ, ਸਿਕਿਉਰਿਟੀ ਲੀਕ ਕਰ ਦਿੰਦੇ ਹੋ, ਸਾਰਾ ਕੁਝ ਹੋ ਗਿਆ ਨਾ, ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ। ਉਸ ਤੋਂ ਬਾਅਦ ਤੁਸੀਂ ਗੁੰਡਿਆਂ ਦੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ। ਜ਼ਿੰਮੇਵਾਰੀ ਪਾਉਣ ਤੋਂ ਬਾਅਦ ਅੱਜ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਿਤ ਵੀਡੀਓਜ਼ ਨੂੰ ਅਦਾਲਤੀ ਰਿਕਾਰਡ ਤੇ ਲਿਆਣਾ ਕਰਨੀ ਕਰ ਰਹੇ ਹੋ। ਕੀ ਮਨਸ਼ਾ ਕੀ ਹੈ ਤੁਹਾਡੀ? ਸਾਰੀ ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ ਮੈਂ ਕਹਿੰਦਾ ਵੀ ਮੇਰੇ ਤੋਂ ਲਿਖਾ ਕੇ ਲੈ ਲਓ, ਤੂੰ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ, ਅਗਲੀ ਕੋਈ ਸਰਕਾਰ ਆਊਗੀ ਮੈਂ ਇਹਨੂੰ ਓਪਨ ਕਰਵਾ ਦੂੰਗਾ। ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਗੱਲ ਦੋ ਨਾਲ ਕੇਸ ਪੁਰਾਣਾ ਨਹੀਂ ਹੋਏਗਾ। 2.5 ਸਾਲ ਤੇ ਮੇਰੇ ਕੇਸ ਸਟਾਰਟ ਹੀ ਹੋਏ ਲੰਘੀ ਗਏ ਨੇ, ਤਾਂ ਤੁਸੀਂ ਕਿਸੇ ਹੋਰ ਵੱਡੀ ਘਟਨਾ ਕੋਈ ਚਾਹੁੰਦੇ ਹੋ ਵੀ ਦੋਸ਼ੀ ਇੰਨੇ ਕਾਮਯਾਬ ਹੋ ਜਾਣ ਵੀ ਮੈਂ ਕੇਸ ਲੜਨਾ ਉਸ ਤੋਂ ਪਹਿਲਾਂ ਤੁਸੀਂ ਮੇਰਾ ਵੀ ਧਾਗਾ ਕਰਵਾ ਦਿਓ ਕਿਤੋਂ ਨਾ ਕਿਤੋਂ। ਸਿਕਿਉਰਿਟੀ ਥੋੜੀ ਹੋ ਸਕਦੀ ਹੈ। ਸਿਕਿਉਰਿਟੀ ਦੀ ਗੱਲ ਕੀਤੀ ਆ ਤੁਸੀਂ ਜੀ, ਰੇਕੀ ਦੀ ਗੱਲ ਕੀਤੀ ਆ, ਤਾਂ ਹੁਣ ਬੀਤੇ ਦਿਨੀ ਇੱਕ ਮਾਤਾ ਚਰਨ ਕੌਰ ਦੀ ਮੋਹਰ ਲਗਾ ਕੇ ਜਾਲੀ ਦਸਤਖਤ ਕੀਤੇ ਗਏ ਨੇਗੇ। ਦੂਜਾ ਤੁਹਾਡੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ? ਮੈਂ ਦੇਖਦਾ ਕਿਸ ਤਰ੍ਹਾਂ, ਮੈਂ ਸਰਕਾਰ ਦੀ ਮਨਸ਼ਾ ਮੇਰੇ ਪ੍ਰਤੀ ਬਹੁਤ ਮਾੜੀ ਹੈ ਔਰ ਇਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ। ਤੁਸੀਂ ਦੇਖੋ ਹੋਰ ਜਾਲੀ ਬਣਾਉਣੀ ਹੈ ਸਰਪੰਚ ਤਾਂ 12,500 ਪਿੰਡ ਆ ਪੰਜਾਬ ਦੇ ਵਿੱਚ, ਹੋਰ ਕਿਸੇ ਪਿੰਡ ਦੀ ਸਰਪੰਚ ਦੀ ਗੱਲ ਮੋਹਰ ਜਾਲੀ ਨਾ ਬਣ ਗਈ। ਹੋਰ ਪੈਨਸ਼ਨਾਂ ਦੇ ਕੇਸ ਕਿਸੇ ਹੋਰ ਪਿੰਡ ਦਾ ਐਡਰੈਸ ਕਿਉਂ ਨਾ ਦਿਖਾਇਆ ਗਿਆ? ਇਹ ਕੋਸ਼ਿਸ਼ ਇਹ ਹੈ ਵੀ ਉਹ ਕੁਦਰਤੀ ਸਾਡੇ ਕੋਲ ਤਾਂ ਪਹਿਲਾਂ ਹੀ ਲੈਟਰ ਆਇਆ ਤੇ ਅਸੀਂ ਪਹਿਲਾਂ ਹੀ ਜਦੋਂ ਵੈਰੀਫਿਕੇਸ਼ਨ ਵਾਸਤੇ ਸਾਡੇ ਕੋਲ CDP ਵਿਭਾਗ ਨੇ ਭੇਜਿਆ, ਅਸੀਂ ਉਹਨੂੰ ਪਹਿਲੇ ਹੀ ਇਹ ਗੱਲ ਉਹਦੇ ਤਸਦੀਕ ਕਰਤੀ ਵੀ ਇਹ ਵਿਅਕਤੀ ਸਾਡੇ ਪਿੰਡ ਰਹਿਣ ਵਾਲਾ ਨਹੀਂ ਹੈ, ਇਹ ਗਲਤ ਐਡਰੈਸ ਕੀਤਾ ਹੋਇਆ। ਜਦੋਂ ਅਸੀਂ ਖੁਦ ਉਹਦੀ ਜਿੰਨੀ ਇਨਵੈਸਟੀਗੇਸ਼ਨ ਕੀਤੀ, ਅਸੀਂ ਬੈਂਕ ਗਏ, ਉਹਨਾਂ ਨੇ ਬੈਂਕ ਦਾ IFSC ਕੋਡ ਮਾਨਸਾ ਦਾ ਕਰਕੇ ਖਾਤਾ ਫਾਜ਼ਿਲਕਾ ਦਾ ਹਨਾ, ਇਹ ਗੱਲਾਂ ਨਾ ਸਾਰੀਆਂ ਜੀ ਖੁਦ ਹੀ ਟ੍ਰੇਸ ਕਰ ਲਈਆਂ ਸੀ। ਪੁਲਿਸ ਨੇ ਕੀ ਕੀਤਾ ਉਸ ਤੋਂ ਬਾਅਦ? ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਰੱਖ ਦਿੱਤਾ। ਅਣਪਛਾਤ ਕੌਣ ਹੈ? ਜੋ ਮਾਨਸਾ ਦਾ ਜੋ ਉਹਦੇ ਆਧਾਰ ਕਾਰਡ ਦੇ ਨਾਲ ਛੇੜਛਾੜ ਕਰਕੇ CDP ਤੋਂ ਸਰਟੀਫਿਕੇਟ ਜਾਲੀ ਬਣਵਾ ਗਿਆ, ਮੂਸੇ ਦੀ ਰੈਜ਼ੀਡੈਂਸ ਦਿਖਾਤੀ, ਸਰਪੰਚ ਦੀ ਮੋਹਰ ਜਾਲੀ ਬਣਾ ਗਿਆ ਕਿ ਉਸ ਵਿਅਕਤੀ ਦਾ ਨਾਮ ਪੁਲਿਸ ਨਹੀਂ ਲੱਭ ਸਕੇ। ਉਹਨੂੰ ਅਣਪਛਾਤ ਜਾਂ 0 FIR ਕਰਕੇ ਆਪਣੇ ਕੋਲੋਂ ਜਿਹੜੀ ਜ਼ਿੰਮੇਵਾਰੀ ਲਾ ਕੇ ਪਰੇ ਰੱਖ ਦਿੱਤੀ ਗਈ ਹੈ। ਸਮਝ ਨਹੀਂ ਆਉਂਦੀ ਇਸ ਤਰ੍ਹਾਂ ਕੀ ਹੁੰਦਾ। ਮੈਂ ਤੁਸੀਂ ਦੱਸਾਂ, ਮੇਰੇ ਘਰ ਸਹੀ ਲੱਗਿਆ ਹੋਇਆ ਥਾਣੇਦਾਰ ਸਾਹਿਬ ਇੱਕ, ਉਹਦੇ ਘਰ ਦੀ ਰੇਕੀ ਹੋ ਗਈ, ਕਾਰ ਵੀ ਟ੍ਰੇਸ ਕਰ ਲਈ, ਬੰਦੇ ਵੀ ਟ੍ਰੇਸ ਕਰ ਲਏ। ਘਟਨਾ ਨੂੰ ਹਲੇ ਉਹਨੂੰ ਲੱਗਦਾ ਵੀ ਹਲੇ ਕੋਈ ਕਾਰਵਾਈ ਕਰ ਲਓ ਫੇਰ ਫੜ ਲਾਂਗੇ। ਕੋਈ ਉਹ ਜਿਹੜਾ ਬੰਦਾ ਉਹਨੂੰ ਟ੍ਰੇਸ ਕਰਦਾ ਉਹ ਕੋਰਸ ਤੇ ਤੁਰਿਆ ਫਿਰਦਾ, ਉਹ ਕਹਿੰਦਾ ਜੀ ਆ ਕੇ ਕਰੂੰਗਾ ਕਾਰਵਾਈ, ਤੇ ਅਗਲੇ ਦੇ ਘਰੇ ਰੋਟੀ ਨਹੀਂ ਪੱਕਦੀ। ਘੱਟੋ ਘੱਟ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ, ਮੁਲਾਜ਼ਮਾਂ ਨੂੰ ਸੇਫਤਾ ਕਰ ਲਓ। ਚਲੋ ਅਸੀਂ ਤਾਂ ਖਾਧੀ ਕੜੀ ਜਿਵੇਂ ਟਪਾ ਲਾਂਗੇ, ਪਰੰਤੂ ਆਪਦੇ ਕਰਮਚਾਰੀਆਂ ਦੀ, ਆਪਦੇ ਪੁਲਿਸ ਮੁਲਾਜ਼ਮਾਂ ਦੀ ਰੱਖਿਆ ਕਰਨਾ ਤਾਂ ਤੁਹਾਡਾ ਧਰਮ ਹੈ, ਤੁਹਾਡਾ ਭਰਾ ਹੈ, ਤੁਹਾਡੇ ਨਾਲ ਦਾ ਕੱਲ ਤੁਸੀਂ ਵੀ ਉਹਦੀ ਜਗ੍ਹਾ ਤੇ ਹੋ ਸਕਦੇ ਹੋ। ਉਹਦੇ ਘਰ ਵਾਲੀ ਨੂੰ ਵਿਚਾਰੀ ਨੂੰ ਬੁਖਾਰ ਚੜ ਰਿਹਾ, ਉਹ ਬੱਚੇ ਉਹਦੇ ਡਰੇ ਹੋਏ ਨੇ, ਰਾਤ ਨੂੰ ਕੌਣ ਪਵੇ ਘਰੇ? ਜੇ ਮਾਨਸਾ ਦਾ ਇੱਕ ਬੰਦਾ ਲੋਕਲ ਆ ਜਾਂ ਕੋਈ ਬਾਹਰੋਂ ਫੜ ਕੇ ਤਸੱਲੀ ਕਰਾਓ ਅਗਲੇ ਦੀ। ਬਹੁਤ ਜਾਇਜ਼ ਕੰਮ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਬਹੁਤ। ਕੀ ਤੁਸੀਂ ਇਹਨਾਂ ਚੋਣਾਂ 'ਚ ਸਰਕਾਰ ਦਾ ਵਿਰੋਧ ਕਰੋਗੇ ਪ੍ਰਚਾਰ ਲਈ ਕਿਸੇ ਪਾਰਟੀ? ਬੇਟਾ ਮੇਰੇ ਕੋਲੇ ਵਿਰੋਧ ਹੀ ਹੈ ਸਰਕਾਰ ਦਾ। ਸਰਕਾਰ ਦਾ ਮੇਰੀ ਕੋਈ, ਮੈਂ ਤੁਹਾਨੂੰ ਮੇਰੀ ਕੋਈ ਰੰਜਿਸ਼ ਨਹੀਂ ਹੈ ਉਹਨਾਂ ਨਾਲ ਵੀ ਜੇ ਮੈਂ ਕਹਾਂ ਵੀ ਮੇਰਾ ਕਿਸੇ ਦਾ। ਦੇਖੋ ਜਿੰਨੇ ਮੇਰੇ ਕੇਸ ਨਾਲ ਸੰਬੰਧਿਤ ਕੰਮ ਹੈ ਸਾਰੇ ਦੇ ਵਿੱਚ ਸਰਕਾਰ ਦੀ ਢਿੱਲਾਪਣ ਸੀ। ਪਹਿਲਾਂ ਮੈਂ CM ਸਾਹਿਬ ਨੂੰ ਘਰੇ ਜਾ ਕੇ ਮਿਲਦਾ, ਮੈਂ ਉਹਨੂੰ ਕਹਿੰਦਾ ਵੀ ਤੁਹਾਡੀ ਸਰਕਾਰ ਦੇ ਤੁਹਾਡੇ ਜਿਹੜੇ ਮੀਡੀਆ ਸਲਾਹਕਾਰ ਨੇ ਉਹਨਾਂ ਨੇ ਸਾਡੀ ਸਿਕਿਉਰਿਟੀ ਲੀਕ ਕੀਤੀ, ਬਾਈ ਨੇਮ ਕੀਤੀ, ਉਹਦੀ ਕੋਈ ਪੜਤਾਲ ਨਹੀਂ ਕੀਤੀ ਗਈ। ਫਿਰ ਵੀਡੀਓ ਦੀ ਜਿਹੜੀ ਹੈ ਲਾਰੈਂਸ ਦੀ ਵੀਡੀਓ ਬਣ ਗਈ, ਅੱਜ 1 ਸਾਲ 1.25 ਸਾਲ ਹੋ ਗਿਆ, ਸਰਕਾਰ ਨੇ 3 ਮਹੀਨੇ ਦਾ ਫਿਰ ਸਮਾਂ ਮੰਗ ਲਿਆ।
ਕਿ ਕਾਹਦੇ ਲਈ ਏਡੀਜੀਪੀ ਸਾਹਿਬ ਨੂੰ ਮਾਨਯੋਗ ਹਾਈ ਕੋਰਟ ਨੇ ਕਟਹਿਰੇ 'ਚ ਵੀ ਖੜਾ ਕਰ ਲਿਆ, ਭਾਈ ਦੱਸ 7 ਤੇ 8 ਦੀ ਰਾਤ ਨੂੰ ਤੁਹਾਡੀ ਕਸਟਡੀ ਦੇ ਵਿੱਚ ਸੀ, ਬਠਿੰਡਾ ਜੇਲ੍ਹ ਤੋਂ ਬਾਹਰ ਸੀ, ਫਿਰ ਵੀ ਤੁਸੀਂ ਉਹਦੀ ਜਿਹੜੀ ਵੀਡੀਓ ਬਣੀ ਹੈ ਤੁਸੀਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ, ਅਸੀਂ ਪਤਾ ਕਰਦੇ ਹਾਂ। ਕਿੱਥੋਂ ਪਤਾ ਕਰਨਾ ਭਾਈ? ਜੋਗਿੰਦਰ ਪਟਿਆਲ ਜੀ ਜਿਹੜੇ ਪੱਤਰਕਾਰ ਜੀ ਤੁਹਾਡੇ ਕੋਲ, ਉਹਨਾਂ ਦੇ ਕੰਟੈਕਟ ਵੀ ਨੇ ਤੁਹਾਡੇ ਕੋਲ ਹੈ, ਦੋਸ਼ੀ ਤੁਹਾਡੀ ਕਸਟਡੀ ਦੇ ਵਿੱਚ ਹੈ, ਵੀਡੀਓ ਕਾਲ ਤੇ ਤੁਸੀਂ ਪੁੱਛ ਸਕਦੇ ਹੋ। ਪਰ ਤੁਸੀਂ ਰੱਬ ਦਾ ਵਾਸਤਾ ਤੁਹਾਡੇ ਇਸ ਕੇਸ ਨੂੰ ਸੰਸਾਰ ਦੇਖ ਰਿਹਾ ਸਾਰਾ, ਤੁਸੀਂ ਸਾਡੇ ਲਈ ਨਾ, ਮੈਂ ਤਾਂ ਇੱਕ ਵਾਰੀ ਤੁਸੀਂ ਮੈਨੂੰ ਤਾਂ ਖਤਮ ਕਰ ਹੀ ਦਿੱਤਾ, ਮੇਰੇ ਘਰ ਦਾ ਬੇੜਾ ਤਾਂ ਤੁਸੀਂ ਮੁੱਦਾ ਮਾਰ ਹੀ ਦਿੱਤਾ, ਪਰੰਤੂ ਤੁਹਾਡੀ ਜਿਹੜੀ ਜਸਟਿਸ ਪ੍ਰਕਿਰਿਆ ਹੈਗੀ ਜਾਂ ਸਰਕਾਰ ਦਾ ਰੋਲ ਹੈ, ਇਹਨੂੰ ਸਾਰਾ ਸੰਸਾਰ ਦੇਖ ਰਿਹਾ ਹੈ। ਮੇਰੇ ਲਈ ਨਾ ਸਹੀ, ਆਪਣੇ ਲੋਕਤੰਤਰ ਦੀ ਇੱਜ਼ਤ ਵਾਸਤੇ, ਆਪਣੇ ਜਿਹੜਾ ਸਾਡਾ ਸਰਕਾਰਾਂ ਦਾ ਜੋ ਰਵੱਈਆ ਹੈ, ਇਹ ਤੁਹਾਡਾ ਸਾਰਾ ਸੰਸਾਰ ਤਮਾਸ਼ਾ ਦੇਖ ਰਿਹਾ ਇਸ ਟਾਈਮ ਦੇ ਉੱਤੇ। ਤੁਸੀਂ ਕਰ ਕੀ ਰਹੇ ਹੋ? ਕੀ ਏਡੀਜੀਪੀ ਸਾਹਿਬ ਨੂੰ ਇੰਨਾ ਨਹੀਂ ਪਤਾ ਵੀ ਤੁਹਾਡੀ ਕਸਟਡੀ ਦੇ ਵਿੱਚ ਮੁਲਜ਼ਮ ਹੈ, ਉਹਦੀਆਂ 2 ਵੀਡੀਓਜ਼ ਬਣੀਆਂ, ਕਿੱਥੇ ਬਣੀਆਂ ਯਾਰ? ਝੂਠ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ। ਜੇਕਰ ਤੁਸੀਂ ਇਹਨਾਂ ਕੇਸਾਂ ਨੂੰ ਰਜਿਸਟਰ ਹੀ ਨਹੀਂ ਕਰਨਾ ਚਾਹੁੰਦੇ ਤਾਂ ਸਟੇਟ ਜਵਾਬ ਦੇ ਦੇਵੇ। ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ, ਤੁਸੀਂ ਮੈਨੂੰ ਕਿਤੇ ਬੁਲਾ ਕੇ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਅਨਾਉਂਸ ਕਰਦੇ ਯਾਰ ਅਸੀਂ ਨਹੀਂ ਕਰਨੀ, ਆ ਚੱਕਾ ਉਹਦੀ FIR ਦੇ ਘਰੇ ਲੈ ਜਾ, ਮੈਂ ਚੱਲ ਜੂਗਾ ਖੁਸ਼ੀ ਵਗ ਜੂਗਾ, ਘੱਟੋ ਘੱਟ ਮੇਰੀ ਭਗਾਈ ਤਾਂ ਬਚੂਗੀ ਨਾ। ਅਸੀਂ ਕਰ ਲਾਂਗੇ ਜੇ ਤੁਹਾਡੇ ਵੱਸ ਦੀ ਗੱਲ ਨਹੀਂ, ਤੁਸੀਂ ਸਰਕਾਰ ਚਲਾਉਣਾ ਲਓ, ਆਪਣੇ ਡਿਵੈਲਪਮੈਂਟ ਦੇ ਕੰਮ ਕਰ ਲਓ, ਚਲੋ ਛੱਡ ਦਿਓ ਸਾਨੂੰ, ਸਾਡੀ ਗੱਲ ਕੀ ਹੈ? ਅਸੀਂ ਕੋਲ ਖੁੱਲ ਕੇ ਆਉਂਦਾ ਕਿਤੇ ਨਾ ਕਿਤੇ 2-4 ਸਾਲ 10 ਸਾਲ ਬਾਅਦ ਜਦੋਂ ਕਿਤੇ ਕੋਈ ਸਾਡੇ ਹੱਕ ਦਾ ਬੰਦਾ ਆ ਗਿਆ, ਅਸੀਂ ਕਰਵਾ ਲਾਂਗੇ ਉਹਨਾਂ ਤੋਂ। ਮੇਰੀ ਬੇਨਤੀ ਹੈ ਗਵਰਨਮੈਂਟ ਨੂੰ। ਸੀਐਮ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਸਾਲ ਦੇ ਕਰੀਬ ਹੋ ਗਿਆ ਵੀ ਗੋਲਡੀ ਬਰਾੜ ਨੂੰ ਰਿਟੇਨ ਕਰਕੇ ਜਲਦ ਲਿਆਂਦਾ ਜਾਏਗਾ ਪੰਜਾਬ, ਉਹ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ। ਕੌਣ ਲੈ ਆਊ ਬੇਟਾ, ਕੌਣ ਲੈ ਆਊਗਾ? ਜਿਹੜੀ ਚੀਜ਼ ਹੱਥ ਦੇ ਵਿੱਚ ਪਈ ਹੈ, ਮੈਂ ਤੁਹਾਨੂੰ ਕਹੀ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਔਰ ਜੇਲ੍ਹ ਤੋਂ ਬਾਹਰ ਸੀ, ਔਰ ਉਸ ਦਾ ਕੋਈ ਹਿਸਾਬ ਕਿਤਾਬ ਦਿੱਤਾ ਨਹੀਂ ਜਾ ਰਿਹਾ ਸਾਨੂੰ। ਤਾਂ ਇੱਥੋਂ ਤੱਕ ਵੀ ਮਤਲਬ ਮੈਂ ਆਪਣੇ ਭਰੋਸੇਯੋਗ ਸੂਤਰਾਂ ਤੋਂ ਜਿੱਥੋਂ ਮੈਨੂੰ ਆਪ ਨੂੰ ਪਤਾ ਲੱਗਦਾ ਹੈ ਵੀ ਬੰਦੇ ਜਿਹਨੇ ਵੀਡੀਓ ਬਣਾਉਣਾ ਹੈ ਤਾਂ ਕੈਨੇਡਾ ਵੀ ਟੱਪ ਗਏ। ਮੈਂ ਕੀ ਮੇਰੀ ਸੁਣਦਾ ਕੌਣ ਹੈ? ਮੈਂ ਕਿਵੇਂ ਪ੍ਰੂਵ ਕਰਾਂ ਇਹਨਾਂ ਗੱਲਾਂ ਨੂੰ? ਸਰਕਾਰ ਨੇ ਸੁਣਨੀ ਹੈ, ਸਰਕਾਰ ਗੱਲ ਸੁਣ ਕੇ ਰਾਜੀ ਨਹੀਂ। ਆ ਤੁਸੀਂ ਦੇਖੋ ਵੀ 2 ਸਾਲ ਹੋ ਗਏ, ਚਾਰਜ ਫਰੇਮ ਨਹੀਂ ਹੋ ਰਹੇ ਸਾਡੇ ਹਾਲੇ ਤੱਕ। ਦੋਸ਼ੀ ਬੜੇ ਤਰੀਕੇ ਦੇ ਨਾਲ ਹੈ ਜਿਹੜੀਆਂ ਆਪਣੀਆਂ ਹਰੇਕ ਵਾਰੀ ਦਾ ਹੁਣ ਚਲਾਨ ਦੀ ਕਾਪੀ ਨਹੀਂ ਦਿੱਤੀ ਹੈ ਕਿ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਤਾਂ ਹੈ ਪਰ ਪੂਰੀਆਂ ਨਹੀਂ ਦਿੱਤੀਆਂ। ਭਾਈ ਜਦੋਂ ਤੁਸੀਂ ਸਾਈਨ ਕਰਕੇ ਕਰਾਏ, ਤੁਹਾਨੂੰ ਜਿਹੜੇ ਆਈਓ ਨੇ ਦਿੱਤੇ, ਤੁਹਾਡੇ ਕੋਲ ਪਹੁੰਚਦਾ ਕੀਤਾ ਚਲਾਨ, ਤੁਹਾਡੇ ਸਾਈਨ ਹੋਏ ਨੇ, ਤੁਸੀਂ ਕਾਪੀਆਂ ਨਹੀਂ ਗਈਆਂ ਵੀ ਕਿੰਨੀਆਂ ਕਾਪੀਆਂ ਦਾ ਪੂਰੀਆਂ ਹੈ ਕਿ ਨਹੀਂ ਹੈ? ਇਹ ਗੱਲਾਂ ਨੇ ਐਵੇਂ ਇੱਕ ਅਦਾਲਤ ਦੀ ਅਵਹੇਲਨਾ ਕਰਨ ਵਾਲੀ ਗੱਲ ਹੈ, ਇਹ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਅਦਾਲਤ ਦਾ। ਠੀਕ ਹੈ, ਧੰਨਵਾਦ। ਕੀ ਕਹੋਗੇ ਅੱਜ ਕੇਸ ਦੀ ਪੇਸ਼ੀ ਸੀਗੀ, ਕੀ ਗੱਲਬਾਤ ਹੋਈ ਅੱਜ? ਬਸ ਉਹੀ ਬੇਟਾ ਰੂਟੀਨ ਦੀ ਤਰ੍ਹਾਂ, ਕਿਉਂਕਿ ਜੱਜ ਸਾਹਿਬ ਦੀ ਪਹਿਲਾਂ ਬਦਲੀ ਹੋ ਗਈ ਸੀਗੀ ਤੇ ਹੁਣ ਕੋਈ ਨਵੇਂ ਜੱਜ ਸਾਹਿਬ ਆਏ ਨੇ, ਉਹਨਾਂ ਨੇ ਹਲੇ ਜੁਆਇਨ ਨਹੀਂ ਕੀਤਾ। ਤੇ ਜਿਹੜੀ ਦੋਸ਼ੀਆਂ ਦੀ ਹੈਗੀ ਹੈ BC ਰਾਹੀਂ ਪੇਸ਼ੀ ਚੱਲੀ ਜਾਂਦੀ ਹੈ, 20 ਹਾਇਰ ਹੋ ਗਏ ਨੇ ਕਹਿੰਦੇ ਲਗਭਗ ਸਾਰੇ, ਤੇ ਕੋਈ ਨਾ ਕੋਈ ਐਪਲੀਕੇਸ਼ਨ ਲਾਉਂਦੇ ਰਹਿੰਦੇ ਆ ਬਹਾਨੇਬਾਜ਼ੀਆਂ। ਇਸ ਤਰ੍ਹਾਂ ਅੱਜ ਵੀ ਇਹਨਾਂ ਨੇ ਲਾਈ ਹੈ, ਕਹਿੰਦੇ ਵੀ ਸਾਡੇ ਉਹ ਚਲਾਨ ਦੀ ਕਾਪੀਆਂ ਪੂਰੀਆਂ ਨਹੀਂ ਮਿਲੀਆਂ, ਕਿਉਂਕਿ ਚਲਾਨ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇ ਪੂਰਾ ਹੀ ਦਿੱਤਾ ਜਾਂਦਾ, ਪਰੰਤੂ ਬਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ। ਤੇ ਦੇਖੋ ਸ਼ਾਇਦ ਨਵੇਂ ਜੱਜ ਸਾਹਿਬ ਆਉਣਗੇ, ਉਹ ਸਾਰੀ ਪੋਜੀਸ਼ਨ ਨੂੰ ਸਮਝਣਗੇ ਇਸ ਗੱਲ ਨੂੰ। ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹੋਊਗਾ ਉਹਨਾਂ ਦੇ ਆਉਣ ਤੋਂ ਬਾਅਦ। ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ, ਕਬੂਲ ਵੀ ਕੀਤੇ ਗਏ, ਇੰਟਰਵਿਊਆਂ ਦਿੱਤੀਆਂ ਗਈਆਂ, ਦੂਜੇ ਪਾਸੇ ਆਪਦੇ ਆਪ ਨੂੰ ਨਿਰਦੋਸ਼ ਦੱਸ ਰਹੇ ਨੇਗੇ। ਬਿਲਕੁਲ ਤੁਸੀਂ ਦੇਖੋ, ਇਹ ਸਰਕਾਰ ਦਾ ਇੱਕ ਮੈਂ ਕਮਜ਼ੋਰ ਪੱਖ ਹੀ ਕਹਿ ਸਕਦਾ ਇਸ ਗੱਲ ਨੂੰ, ਕਿਉਂਕਿ ਤੁਸੀਂ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਪਏ ਆ ਇਸ ਗੱਲ ਨੂੰ ਵੀ ਉਹਨੂੰ ਰਿਕਾਰਡ ਤੇ ਲੈ ਲਿਆ ਜਾਵੇ, ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ। ਅਸੀਂ ਦਰ ਤੇ ਜਾ ਕੇ ਆਪਣਾ ਐਪਲੀਕੇਸ਼ਨਾਂ ਦੇ ਕੇ ਗੁਹਾਰ ਲਾਉਂਦੇ ਆ ਵੀ ਉਹਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ, ਕਿਉਂਕਿ ਦੋਸ਼ੀਆਂ ਨੇ ਕਲੀਅਰ ਕੱਟ TV ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲੇ ਨੂੰ ਮਾਰਿਆ, ਸਲਮਾਨ ਖਾਨ ਨੂੰ ਵੀ ਅਸੀਂ ਮਾਰਾਂਗੇ। ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ, ਉਹਨੇ ਉਸ ਗੱਲ ਦਾ ਅਮਲ ਵੀ ਕੀਤਾ। ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ,
ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ ਸੀਐਮ ਸਾਹਿਬ ਨੇ ਏਕਨਾਥ ਸ਼ਿੰਦੇ ਜੀ ਉਹਨਾਂ ਨੇ ਜਾ ਕੇ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਗ੍ਰਹਿ ਵਿਖੇ। ਕਿੰਨਾ ਵੱਡਾ ਮਾਣ ਦਿੱਤਾ ਹੈ। ਤੇ ਇੱਥੇ ਸਾਡੀ ਸਟੇਟ ਅਸੀਂ ਸੀਐਮ ਦੀਆਂ ਲਿਲੜੀਆਂ ਕੱਢਦੇ ਫਿਰਦੇ ਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਦਾ ਮੌਕਾ ਹੀ ਦੇ ਦੇ। ਵਿਧਾਨ ਸਭਾ ਦੇ ਬਾਹਰ ਬਹਿ ਕੇ ਵੀ ਆ ਗਏ। ਸਰਕਾਰ ਆਪਕੇ ਦੁਆਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ, ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ। ਮੈਂ ਉਦੋਂ ਵੀ ਐਪਲੀਕੇਸ਼ਨ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਹਿ ਗਿਆ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ, ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ। ਤਾਂ ਨਹੀਂ ਮੇਰੀ ਗੱਲ ਸੁਣੀ ਗਈ ਕਿਸੇ ਨੂੰ, ਪਰੰਤੂ ਮੈਨੂੰ ਮੁੱਖ ਮੰਤਰੀ ਸਾਹਿਬ ਦੇ ਮੱਥੇ ਨਹੀਂ ਲਾਇਆ। ਤਾਂ ਜਦੋਂ ਉਹ ਜਹਾਜ਼ ਉਹਨਾਂ ਦਾ ਉੱਡ ਗਿਆ ਤਾਂ ਮੈਨੂੰ ਕਹਿੰਦੇ ਤੁਸੀਂ ਖੁੱਡੀਆਂ ਸਾਹਿਬ ਨੂੰ ਮਿਲ ਲਓ। ਤੇ ਖੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਜਿਹੜੇ ਪੁਆਇੰਟ ਲਿਖ ਕੇ ਦਿੱਤੇ, ਉਹਨਾਂ ਨੇ ਵੀ ਅਜੇ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ। ਤੇ ਮੈਂ ਉਮੀਦ ਕਰਦਾ ਜਦੋਂ ਖੁੱਡੀਆਂ ਸਾਹਿਬ ਆਉਣਗੇ ਹੁਣ ਉੱਤਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਘੱਟੋ ਘੱਟ ਹੁਣ ਤਾਂ ਦੱਸ ਜੋ। ਸਾਲ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ। ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ, ਸਲਮਾਨ ਖਾਨ ਨੂੰ ਮਿਲੇ, ਸੁਰੱਖਿਆ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਕਿਹਾ ਕਿ ਸਲਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ। ਕਿੰਨੀ ਵੱਡੀ ਗੱਲ ਹੈ, ਕਰਨਾ ਨਾ ਕਰਨਾ ਬਾਅਦ ਦੀਆਂ ਗੱਲਾਂ ਨੇ, ਪਰੰਤੂ ਅਗਲੇ ਨੇ ਉਹਨੂੰ ਸ਼ਾਬਾਸ਼ ਦੇ ਕੇ ਮਨ ਤਾਂ ਖੜਾਇਆ। ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸੰਗਰੂਰ ਤੋਂ ਖੜਾ ਇਹਨਾਂ ਦਾ ਮੀਤ ਹੇਅਰ ਸਾਹਿਬ, ਉਹ ਕਹਿੰਦੇ ਨੇ 2 ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ, ਔਨ ਦਾ ਰਿਕਾਰਡ ਗੱਲ ਇਹ ਕਹਿ ਰਹੇ ਨੇ, ਕਤਲਾਂ ਦੀ ਐਵਰੇਜ ਦੇ ਰਹੇ ਨੇ। ਜਦੋਂ ਕੋਈ ਇਹ ਇਨਸਾਨੀਅਤ ਦੇ ਕਤਲ ਹੈ ਸਰਦਾਰ ਜੀ, ਜ਼ਿੰਮੇਵਾਰੀ ਨਾਲ ਲੈਣਾ ਪਊਗਾ ਤੁਹਾਨੂੰ। ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ। ਇਹਦਾ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ, ਅੰਕੜੇ ਬੜੇ ਕੱਢਦੇ, ਪੜ੍ਹੇ ਲਿਖੇ ਜੋ ਹੈ ਨੇ। ਤਾਂ ਇਹ ਸਵਾਲ ਇਹਨਾਂ ਤੋਂ ਪੁੱਛੇ ਜਾਣ ਵੀ ਲਾ ਐਂਡ ਆਰਡਰ ਦੇ ਮੁੱਦੇ ਤੇ ਤੁਸੀਂ ਕੀ ਕੀਤਾ ਹੈ। ਇੰਨਾ ਵੱਡਾ ਸੈਲੀਬ੍ਰਿਟੀ ਮਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ? ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ? ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ, ਇਹਨੂੰ ਰਿਮੂਵ ਕੀਤਾ ਜਾਵੇ YouTube ਤੋਂ। ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ? ਕੀ ਮਜਬੂਰੀ ਆਖਰ ਨੂੰ ਕੁਛ ਨਹੀਂ। ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫालतू ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ, ਤਾਂ ਸਾਡੀ FIR ਨੂੰ ਕ੍ਰੈਸ਼ ਕਰ ਦਿਓ ਪਲੀਜ਼। ਮੈਂ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਵਾਪਸ ਹੋ ਜਾਊਗਾ। ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂਗਾ, ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ, ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨੇ ਕਰਨੀਆਂ ਸੀ, ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ, ਉਹ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਉਹਨੂੰ ਕਰਨ ਨਹੀਂ ਦੇ ਰਹੇ। ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ। ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤ ਨੂੰ ਪਿਆਰ ਕਰਨ ਵਾਲੇ ਉਹਦੇ ਭੈਣ ਭਰਾ ਜਿੰਨੇ ਹੈਗੇ ਨੇ ਵੋਟਰ ਇਹਨਾਂ ਹਲਕਿਆਂ ਦੇ ਵਿੱਚ, ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇ ਦੀ ਜਸਟਿਸ ਦੇ ਵਿੱਚ ਜੋ ਲੋੜਿੰਗ ਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ, ਉਹਨਾਂ ਤੇ ਅਮਲ ਤੁਸੀਂ ਕਿਉਂ ਨਹੀਂ ਕਰ ਰਹੇ? ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ? ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ? ਕਿਉਂਕਿ ਉਹ ਸਾਰੇ ਕਹਿੰਦੇ ਅਸੀਂ ਬੇਗੁਨਾਹ ਹੈ। ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ, ਸਿਕਿਉਰਿਟੀ ਲੀਕ ਕਰ ਦਿੰਦੇ ਹੋ, ਸਾਰਾ ਕੁਝ ਹੋ ਗਿਆ ਨਾ, ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ। ਉਸ ਤੋਂ ਬਾਅਦ ਤੁਸੀਂ ਗੁੰਡਿਆਂ ਦੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ। ਜ਼ਿੰਮੇਵਾਰੀ ਪਾਉਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ, ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਿਤ ਵੀਡੀਓਜ਼ ਨੂੰ ਅਦਾਲਤੀ ਰਿਕਾਰਡ ਤੇ ਲੈ ਕੇ ਆਉਣ ਦੇ ਵਿੱਚ ਆਨਾਕਾਨੀ ਕਰ ਰਹੇ ਹੋ। ਕੀ ਮਨਸ਼ਾ ਕੀ ਹੈ ਤੁਹਾਡੀ? ਸਾਰੀ ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ, ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ, ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ। ਅਗਲੀ ਕੋਈ ਸਰਕਾਰ ਆਊਗੀ ਮੈਂ ਇਹਨੂੰ ਓਪਨ ਕਰਵਾ ਦੂੰਗਾ। ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਗੱਲ, 2 ਸਾਲ ਨਾਲ ਕੋਈ ਕੇਸ ਪੁਰਾਣਾ ਨਹੀਂ ਹੋਣ ਲੱਗਾ। 2.5 ਸਾਲ ਤਾਂ ਮੇਰੇ ਕੇਸ ਸਟਾਰਟ ਹੀ ਨਹੀਂ ਹੋਇਆ, ਲੰਘ ਹੀ ਗਏ ਨੇ। ਤਾਂ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹੁੰਦੇ ਹੋ ਵੀ ਦੋਸ਼ੀ ਇੰਨੇ ਕੁ ਕਾਮਯਾਬ ਹੋ ਜਾਣ ਵੀ ਮੈਂ ਕੇਸ ਲੜਨਾ, ਉਸ ਤੋਂ ਪਹਿਲਾਂ ਤੁਸੀਂ ਮੇਰਾ ਵੀ ਧਾਗਾ ਕਰਵਾ ਦਿਓ ਕਿਤੋਂ ਨਾ ਕਿਤੋਂ। ਸਿਕਿਉਰਿਟੀ ਥੋੜੀ ਹੋ ਸਕਦੀ ਹੈ। ਸਿਕਿਉਰਿਟੀ ਦੀ ਗੱਲ ਕੀਤੀ ਆ ਤੁਸੀਂ ਜੀ, ਰੈਕੀ ਦੀ ਗੱਲ ਕੀਤੀ ਆ, ਤਾਂ ਹੁਣ ਬੀਤੇ ਦਿਨੀ ਇੱਕ ਮਾਤਾ ਚਰਨ ਕੌਰ ਦੀ ਮੋਹਰ ਲਗਾ ਕੇ ਜਾਲੀ ਦਸਤਖਤ ਕੀਤੇ ਗਏ ਨੇਗੇ। ਦੂਜਾ ਤੁਹਾਡੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਉਹਨਾਂ ਦੀ ਰੈਕੀ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ? ਮੈਂ ਦੇਖਦਾ ਕਿਸ ਤਰ੍ਹਾਂ, ਮੈਂ ਸਰਕਾਰ ਦੀ ਮਨਸ਼ਾ ਮੇਰੇ ਪ੍ਰਤੀ ਬਹੁਤ ਮਾੜੀ ਹੈ ਔਰ ਇਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ। ਤੁਸੀਂ ਦੇਖੋ ਜੇ ਮੋਹਰ ਜਾਲੀ ਬਣਾਉਣੀ ਹੈ, ਸਰਪੰਚ ਤਾਂ 12,500 ਪਿੰਡ ਆ ਪੰਜਾਬ ਦੇ ਵਿੱਚ, ਹੋਰ ਕਿਸੇ ਪਿੰਡ ਦੀ ਸਰਪੰਚ ਦੀ ਗੱਲ ਮੋਹਰ ਜਾਲੀ ਨਾ ਬਣ ਗਈ,
ਹੋਰ ਪੈਨਸ਼ਨਾਂ ਦੇ ਕੇਸ ਕਿਸੇ ਹੋਰ ਪਿੰਡ ਦਾ ਐਡਰੈਸ ਕਿਉਂ ਨਾ ਦਿਖਾਇਆ ਗਿਆ। ਇਹ ਕੋਸ਼ਿਸ਼ ਇਹ ਹੈ ਵੀ ਉਹ ਕੁਦਰਤੀ ਸਾਡੇ ਕੋਲ ਤਾਂ ਪਹਿਲਾਂ ਹੀ ਲੈਟਰ ਆਇਆ ਤੇ ਅਸੀਂ ਪਹਿਲਾਂ ਹੀ ਜਦੋਂ ਵੈਰੀਫਿਕੇਸ਼ਨ ਵਾਸਤੇ ਸਾਡੇ ਕੋਲ ਸੀਡੀਪੀਓ ਵਿਭਾਗ ਨੇ ਭੇਜਿਆ, ਅਸੀਂ ਉਹਨੂੰ ਪਹਿਲੇ ਹੀ ਇਹ ਗੱਲ ਉਹਦੇ ਤੇ ਤਸਦੀਕ ਕਰਤੀ ਵੀ ਇਹ ਵਿਅਕਤੀ ਸਾਡੇ ਪਿੰਡ ਦਾ ਰਹਿਣ ਵਾਲਾ ਨਹੀਂ ਹੈ, ਇਹ ਗਲਤ ਐਡਰੈਸ ਕੀਤਾ ਹੋਇਆ। ਜਦੋਂ ਅਸੀਂ ਖੁਦ ਉਹਦੀ ਜਿੰਨੀ ਇਨਵੈਸਟੀਗੇਸ਼ਨ ਕੀਤੀ, ਅਸੀਂ ਬੈਂਕ ਗਏ, ਉਹਨਾਂ ਨੇ ਬੈਂਕ ਦਾ IFSC ਕੋਡ ਮਾਨਸਾ ਦਾ ਕਰਕੇ ਖਾਤਾ ਫਾਜ਼ਿਲਕਾ ਦਾ ਹਨਾ, ਇਹ ਗੱਲਾਂ ਨਾ ਸਾਰੀਆਂ ਵੀ ਖੁਦ ਹੀ ਟ੍ਰੇਸ ਕਰ ਲਈ ਅਸੀਂ। ਪੁਲਿਸ ਨੇ ਕੀ ਕੀਤਾ ਉਸ ਤੋਂ ਬਾਅਦ? ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਰੱਖ ਦਿੱਤਾ। ਅਣਪਛਾਤਾ ਕੌਣ ਹੈ? ਜੋ ਮਾਨਸਾ ਦਾ, ਜੋ ਉਹਦੇ ਆਧਾਰ ਕਾਰਡ ਦੇ ਨਾਲ ਛੇੜਛਾੜ ਕਰਕੇ CDPO ਤੋਂ ਅੰਗਹੀਨ ਤਾਂ ਸਰਟੀਫਿਕੇਟ ਜਾਲੀ ਬਣਵਾ ਗਿਆ, ਮੂਸੇ ਦੀ ਰੈਜ਼ੀਡੈਂਸ ਦਿਖਾਤੀ, ਸਰਪੰਚ ਦੀ ਮੋਹਰ ਜਾਲੀ ਬਣਾ ਗਿਆ ਕਿ ਉਸ ਵਿਅਕਤੀ ਦਾ ਨਾਮ ਪੁਲਿਸ ਨਹੀਂ ਲੱਭ ਸਕੇਗੀ। ਫਿਰ ਜਾਂ ਉਹਨੂੰ ਅਣਪਛਾਤੇ ਜਾਂ 0 FIR ਕਰਕੇ ਆਪਣੇ ਕੋਲੋਂ ਜਿਹੜੀ ਜ਼ਿੰਮੇਵਾਰੀ ਲਾ ਕੇ ਪਰੇ ਰੱਖ ਦਿੱਤੀ ਗਈ ਹੈ। ਸਮਝ ਨਹੀਂ ਆਉਂਦੀ ਇਸ ਤਰ੍ਹਾਂ ਕੇਸਾਂ ਨੂੰ ਕਿਉਂ ਲਮਕਾਇਆ ਜਾਂਦਾ ਹੈ। ਮੈਂ ਤੁਹਾਨੂੰ ਦੱਸਾਂ, ਮੇਰੇ ਘਰ ਦੇ ਬਾਹਰ ASI ਲੱਗਿਆ ਹੋਇਆ ਥਾਣੇਦਾਰ ਸਾਹਿਬ ਇੱਕ, ਉਹਦੇ ਘਰ ਦੀ ਰੇਕੀ ਹੋ ਗਈ ਹੈ। ਅੱਜ 15 ਦਿਨ ਹੋ ਗਏ, ਕਾਰ ਵੀ ਟਰੇਸ ਕਰ ਲਈ, ਬੰਦੇ ਵੀ ਟਰੇਸ ਕਰ ਲਏ। ਪਤਾ ਨਹੀਂ ਪੁਲਿਸ ਕਿਹੜੀ ਘਟਨਾ ਨੂੰ, ਹਲੇ ਉਹਨੂੰ ਲੱਗਦਾ ਵੀ ਹਲੇ ਕੋਈ ਕਾਰਵਾਈ ਕਰ ਲਓ ਫੇਰ ਫੜ ਲੈਣਗੇ। ਅੱਜ ਨਾ ਕਰਨੀ ਹੈ ਕੋਈ, ਜਿਹੜਾ ਬੰਦਾ ਉਹਨੂੰ ਟਰੇਸ ਕਰਦਾ ਉਹ ਕੋਰਸ ਤੇ ਤੁਰਿਆ ਫਿਰਦਾ, ਉਹ ਕਹਿੰਦਾ ਜੀ ਆ ਕੇ ਕਰੂੰਗਾ ਕਾਰਵਾਈ, ਤੇ ਅਗਲੇ ਦੇ ਘਰੇ ਰੋਟੀ ਨਹੀਂ ਪੱਕਦੀ। ਘੱਟੋ ਘੱਟ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ, ਤੁਸੀਂ ਆਪਦੇ ਮੁਲਾਜ਼ਮਾਂ ਨੂੰ ਸੇਫ ਤਾਂ ਕਰ ਲਓ। ਚਲੋ ਅਸੀਂ ਤਾਂ ਖਾਧੀ ਕੜੀ, ਜਿਵੇਂ ਸਾਡਾ ਟਾਈਮ ਟੱਪਦਾ ਅਸੀਂ ਤਾਂ ਟਪਾ ਲਾਂਗੇ, ਪਰੰਤੂ ਆਪਦੇ ਕਰਮਚਾਰੀਆਂ ਦੀ, ਆਪਦੇ ਪੁਲਿਸ ਮੁਲਾਜ਼ਮਾਂ ਦੀ ਰੱਖਿਆ ਕਰਨਾ ਤਾਂ ਤੁਹਾਡਾ ਧਰਮ ਹੈ, ਤੁਹਾਡਾ ਭਰਾ ਹੈ, ਤੁਹਾਡੇ ਨਾਲ ਦਾ। ਕੱਲ ਨੂੰ ਤੁਸੀਂ ਵੀ ਉਹਦੀ ਜਗ੍ਹਾ ਤੇ ਹੋ ਸਕਦੇ ਹੋ। ਉਹਦੇ ਘਰ ਵਾਲੀ ਨੂੰ, ਵਿਚਾਰੀ ਨੂੰ ਬੁਖਾਰ ਚੜ ਰਿਹਾ, ਉਹ ਬੱਚੇ ਉਹਦੇ ਡਰੇ ਹੋਏ ਨੇ, ਰਾਤ ਨੂੰ ਕੌਣ ਪਵੇ ਘਰੇ? ਜੇ ਮਾਨਸਾ ਦਾ ਇੱਕ ਬੰਦਾ ਲੋਕਲ ਹੈ ਜਾਂ ਕੋਈ ਬਾਹਰੋਂ ਹੈ, ਤੁਸੀਂ ਉਹਨਾਂ ਨੂੰ ਫੜ ਕੇ ਤਸੱਲੀ ਕਰਾਓ ਅਗਲੇ ਦੀ। ਬਹੁਤ ਦੇਰੀ ਕੀਤੀ ਜਾ ਰਹੀ ਹੈ, ਹਰ ਇੱਕ ਜਾਇਜ਼ ਕੰਮ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ। ਕੀ ਤੁਸੀਂ ਇਹਨਾਂ ਚੋਣਾਂ 'ਚ ਫਿਰ ਸਰਕਾਰ ਦਾ ਵਿਰੋਧ ਕਰੋਗੇ, ਪ੍ਰਚਾਰ ਲਈ ਕਿਸੇ ਪਾਰਟੀ ਵੱਲ ਜਾਓਗੇ ਜੀ? ਬੇਟਾ ਮੇਰੇ ਕੋਲੇ ਵਿਰੋਧ ਹੀ ਹੈ ਸਰਕਾਰ ਦਾ ਮੇਰੀ ਕੋਈ, ਮੈਂ ਤੁਹਾਨੂੰ ਮੇਰੀ ਕੋਈ ਰੰਜਿਸ਼ ਨਹੀਂ ਹੈ ਉਹਨਾਂ ਨਾਲ ਵੀ, ਜੇ ਮੈਂ ਕਹਾਂ ਵੀ ਮੇਰਾ ਕਿਸੇ ਗੱਲ ਦਾ ਕੋਈ ਵੱਟਦਾ ਰੋਲ। ਦੇਖੋ ਜਿੰਨੇ ਮੇਰੇ ਕੇਸ ਨਾਲ ਸੰਬੰਧਿਤ ਕੰਮ ਹੈ ਸਾਰੇ ਦੇ ਵਿੱਚ ਸਰਕਾਰ ਦੀ ਢਿੱਲਾ ਮੱਸ। ਪਹਿਲਾਂ ਮੈਂ CM ਸਾਹਿਬ ਨੂੰ ਘਰੇ ਜਾ ਕੇ ਮਿਲਦਾ, ਮੈਂ ਉਹਨੂੰ ਕਹਿੰਦਾ ਵੀ ਤੁਹਾਡੀ ਸਰਕਾਰ ਦੇ, ਤੁਹਾਡੇ ਜਿਹੜੇ ਮੀਡੀਆ ਸਲਾਹਕਾਰ ਨੇ, ਉਹਨਾਂ ਨੇ ਸਾਡੀ ਸਿਕਿਉਰਿਟੀ ਲੀਕ ਕੀਤੀ, ਬਾਈ ਨੇਮ ਕੀਤੀ, ਉਹਦੀ ਕੋਈ ਪੜਤਾਲ ਨਹੀਂ ਕੀਤੀ ਗਈ। ਫਿਰ ਵੀਡੀਓ ਦੀ ਜਿਹੜੀ ਹੈ ਲਾਰੈਂਸ ਦੀ ਵੀਡੀਓ ਬਣ ਗਈ, ਅੱਜ 1 ਸਾਲ ਸਵਾ ਸਾਲ ਵਾਂਗੂ ਹੋ ਗਿਆ, ਸਰਕਾਰ ਨੇ 3 ਮਹੀਨੇ ਦਾ ਫਿਰ ਸਮਾਂ ਮੰਗ ਲਿਆ ਕਿ ਕਾਹਦੇ ਲਈ? ADGP ਸਾਹਿਬ ਨੂੰ ਮਾਨਯੋਗ ਹਾਈ ਕੋਰਟ ਨੇ ਕਟਹਿਰੇ 'ਚ ਵੀ ਖੜਾ ਕਰ ਲਿਆ, ਭਾਈ ਦੱਸ 7 ਤੇ 8 ਦੀ ਰਾਤ ਨੂੰ ਤੁਹਾਡੀ ਕਸਟਡੀ ਦੇ ਵਿੱਚ ਸੀ, ਬਠਿੰਡਾ ਜੇਲ੍ਹ ਤੋਂ ਬਾਹਰ ਸੀ, ਫਿਰ ਵੀ ਤੁਸੀਂ ਉਹਦੀ ਜਿਹੜੀ ਵੀਡੀਓ ਬਣੀ ਹੈ ਤੁਸੀਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ, ਅਸੀਂ ਪਤਾ ਕਰਦੇ ਹਾਂ। ਕਿੱਥੋਂ ਪਤਾ ਕਰਨਾ ਭਾਈ? ਜੋਗਿੰਦਰ ਪਟਿਆਲ ਜੀ ਜਿਹੜੇ ਪੱਤਰਕਾਰ ਜੀ, ਤੁਹਾਡੇ ਕੋਲ ਉਹਨਾਂ ਦੇ ਕੰਟੈਕਟ ਵੀ ਨੇ, ਤੁਹਾਡੇ ਕੋਲ ਹੈ, ਦੋਸ਼ੀ ਤੁਹਾਡੀ ਕਸਟਡੀ ਦੇ ਵਿੱਚ ਹੈ, ਵੀਡੀਓ ਕਾਲ ਤੇ ਤੁਸੀਂ ਪੁੱਛ ਸਕਦੇ ਹੋ। ਪਰ ਤੁਸੀਂ ਰੱਬ ਦਾ ਵਾਸਤਾ, ਤੁਹਾਡੇ ਇਸ ਕੇਸ ਨੂੰ ਸੰਸਾਰ ਦੇਖ ਰਿਹਾ ਸਾਰਾ, ਤੁਸੀਂ ਸਾਡੇ ਲਈ ਨਾ। ਮੈਂ ਤਾਂ ਇੱਕ ਵਾਰੀ ਤੁਸੀਂ ਮੈਨੂੰ ਤਾਂ ਖਤਮ ਕਰ ਹੀ ਦਿੱਤਾ, ਮੇਰੇ ਘਰ ਦਾ ਬੇੜਾ ਤਾਂ ਤੁਸੀਂ ਮੁੱਦਾ ਮਾਰ ਹੀ ਦਿੱਤਾ, ਪਰੰਤੂ ਤੁਹਾਡੀ ਜਿਹੜੀ ਜਸਟਿਸ ਪ੍ਰਕਿਰਿਆ ਹੈਗੀ ਜਾਂ ਸਰਕਾਰ ਦਾ ਰੋਲ ਹੈ, ਇਹਨੂੰ ਸਾਰਾ ਸੰਸਾਰ ਦੇਖ ਰਿਹਾ ਹੈ। ਮੇਰੇ ਲਈ ਨਾ ਸਹੀ, ਆਪਣੇ ਲੋਕਤੰਤਰ ਦੀ ਇੱਜ਼ਤ ਵਾਸਤੇ, ਆਪਣੇ ਜਿਹੜਾ ਸਾਡਾ ਸਰਕਾਰਾਂ ਦਾ ਜੋ ਰਵੱਈਆ ਹੈ, ਇਹ ਤੁਹਾਡਾ ਸਾਰਾ ਸੰਸਾਰ ਤਮਾਸ਼ਾ ਦੇਖ ਰਿਹਾ ਇਸ ਟਾਈਮ ਦੇ ਉੱਤੇ। ਤੁਸੀਂ ਕਰ ਕੀ ਰਹੇ ਹੋ? ਕੀ ADGP ਸਾਹਿਬ ਨੂੰ ਇੰਨਾ ਨਹੀਂ ਪਤਾ ਵੀ ਤੁਹਾਡੀ ਕਸਟਡੀ ਦੇ ਵਿੱਚ ਮੁਲਜ਼ਮ ਹੈ, ਉਹਨਾਂ ਦੀਆਂ 2 ਵੀਡੀਓਜ਼ ਬਣੀਆਂ, ਕਿੱਥੇ ਬਣੀਆਂ ਯਾਰ? ਝੂਠ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ। ਜੇਕਰ ਤੁਸੀਂ ਇਹਨਾਂ ਕੇਸਾਂ ਨੂੰ ਰਜਿਸਟਰ ਹੀ ਨਹੀਂ ਕਰਨਾ ਚਾਹੁੰਦੇ ਤਾਂ ਸਟੇਟ ਜਵਾਬ ਦੇ ਦੇਵੇ। ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ, ਤੁਸੀਂ ਮੈਨੂੰ ਕਿਤੇ ਬੁਲਾ ਕੇ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਅਨਾਉਂਸ ਕਰਦੇ ਯਾਰ ਅਸੀਂ ਨਹੀਂ ਕਰਨੀ, ਆ ਚੱਕਾ ਉਹਦੀ FIR ਦੇ ਘਰੇ ਲੈ ਜਾ, ਮੈਂ ਚੱਲ ਜੂਗਾ ਖੁਸ਼ੀ ਵਗ ਜੂਗਾ, ਘੱਟੋ ਘੱਟ ਮੇਰੀ ਭਗਾਈ ਤਾਂ ਬਚੂਗੀ ਨਾ। ਅਸੀਂ ਕਰ ਲਾਂਗੇ ਜੇ ਤੁਹਾਡੇ ਵੱਸ ਦੀ ਗੱਲ ਨਹੀਂ, ਤੁਸੀਂ ਸਰਕਾਰ ਚਲਾ ਲਓ, ਆਪਣੇ ਡਿਵੈਲਪਮੈਂਟ ਦੇ ਕੰਮ ਕਰ ਲਓ, ਚਲੋ ਛੱਡ ਦਿਓ ਸਾਨੂੰ। ਸਾਡੀ ਗੱਲ ਕੀ ਹੈ? ਅਸੀਂ ਕੋਲ ਕੇ ਆਉਂਦਾ ਕਿਤੇ ਨਾ ਕਿਤੇ 2-4 ਸਾਲ 10 ਸਾਲ ਬਾਅਦ ਜਦੋਂ ਕਿਤੇ ਕੋਈ ਸਾਡੇ ਹੱਕ ਦਾ ਬੰਦਾ ਆ ਗਿਆ, ਅਸੀਂ ਕਰਵਾ ਲਾਂਗੇ ਉਹਨਾਂ ਤੋਂ। ਮੇਰੀ ਬੇਨਤੀ ਹੈ ਗਵਰਨਮੈਂਟ ਨੂੰ। CM ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਸਾਲ ਦੇ ਕਰੀਬ ਹੋ ਗਿਆ, ਵੀ ਗੋਲਡੀ ਬਰਾੜ ਨੂੰ ਰਿਟੇਨ ਕਰਕੇ ਜਲਦ ਲਿਆਂਦਾ ਜਾਏਗਾ ਪੰਜਾਬ। ਉਹ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ। ਕੌਣ ਲੈ ਆਊ ਬੇਟਾ, ਕੌਣ ਲੈ ਆਊਗਾ? ਜਿਹੜੀ ਚੀਜ਼ ਹੱਥ ਦੇ ਵਿੱਚ ਪਈ ਹੈ, ਮੈਂ ਤੁਹਾਨੂੰ ਕਹੀ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਔਰ ਜੇਲ੍ਹ ਤੋਂ ਬਾਹਰ ਸੀ, ਔਰ ਉਸ ਦਾ ਕੋਈ ਹਿਸਾਬ ਕਿਤਾਬ ਦਿੱਤਾ ਨਹੀਂ ਜਾ ਰਿਹਾ ਸਾਨੂੰ। ਤਾਂ ਇੱਥੋਂ ਤੱਕ ਵੀ ਮਤਲਬ ਮੈਂ ਆਪਣੇ ਭਰੋਸੇਯੋਗ ਸੂਤਰਾਂ ਤੋਂ ਜਦੋਂ ਮੈਨੂੰ ਆਪ ਨੂੰ ਪਤਾ ਲੱਗਦਾ ਹੈ ਵੀ ਬੰਦੇ ਜਿਹਨੇ ਵੀਡੀਓ ਬਣਾਉਣਾ ਤਾਂ ਕੈਨੇਡਾ ਵੀ ਟੱਪ ਗਏ। ਮੈਂ ਕੀ ਮੇਰੀ ਸੁਣਦਾ ਕੌਣ ਹੈ? ਮੈਂ ਕਿਵੇਂ ਪ੍ਰੂਵ ਕਰਾਂ ਇਹਨਾਂ ਗੱਲਾਂ ਨੂੰ? ਸਰਕਾਰ ਨੇ ਸੁਣਨੀ ਹੈ, ਸਰਕਾਰ ਗੱਲ ਸੁਣ ਕੇ ਰਾਜੀ ਨਹੀਂ। ਆਹ ਤੁਸੀਂ ਦੇਖੋ ਵੀ 2 ਸਾਲ ਹੋ ਗਏ,
ਚਾਰਜ ਫਰੇਮ ਨਹੀਂ ਹੋ ਰਹੇ ਸਾਡੇ ਹਾਲੇ ਤੱਕ। ਦੋਸ਼ੀ ਬੜੇ ਤਰੀਕੇ ਦੇ ਨਾਲ ਹੈ ਜਿਹੜੀਆਂ ਆਪਣੀਆਂ ਹਰ ਇੱਕ ਵਾਰੀ ਦਾ ਹੁਣ ਚਲਾਨ ਦੀ ਕਾਪੀ ਨਹੀਂ ਦਿੱਤੀ ਹੈ ਕਿ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਤਾਂ ਹੈ ਪਰ ਪੂਰੀਆਂ ਨਹੀਂ ਦਿੱਤੀਆਂ। ਭਾਈ ਜਦੋਂ ਤੁਸੀਂ ਸਾਈਨ ਕਰਕੇ ਕਰਾਏ ਤੁਹਾਨੂੰ ਜਿਹੜੇ ਆਈਓ ਨੇ ਦਿੱਤੇ ਤੁਹਾਡੇ ਕੋਲ ਪਹੁੰਚਦਾ ਕੀਤਾ ਚਲਾਨ ਤੁਹਾਡੇ ਸਾਈਨ ਹੋਏ ਨੇ, ਤੁਸੀਂ ਕਾਪੀਆਂ ਨਹੀਂ ਗਿਣੀਆਂ ਵੀ ਕਿੰਨੀਆਂ ਕਾਪੀਆਂ ਦਾ ਪੂਰੀਆਂ ਹੈ ਕਿ ਨਹੀਂ ਹੈ। ਇਹ ਗੱਲਾਂ ਨੇ ਐਵੇਂ ਇੱਕ ਅਦਾਲਤ ਦੀ ਅਵਹੇਲਨਾ ਕਰਨ ਵਾਲੀ ਗੱਲ ਹੈ, ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਅਦਾਲਤ ਦਾ। ਠੀਕ ਹੈ ਜੀ, ਧੰਨਵਾਦ। ਕੀ ਕਹੋਗੇ ਜੀ, ਅੱਜ ਕੇਸ ਦੀ ਪੇਸ਼ੀ ਸੀਗੀ, ਕੀ ਗੱਲਬਾਤ ਹੋਈ ਅੱਜ? ਬਸ ਉਹੀ ਬੇਟਾ ਰੂਟੀਨ ਦੀ ਤਰ੍ਹਾਂ ਕਿਉਂਕਿ ਜੱਜ ਸਾਹਿਬ ਦੀ ਪਹਿਲਾਂ ਬਦਲੀ ਹੋ ਗਈ ਸੀਗੀ ਤੇ ਹੁਣ ਕੋਈ ਨਵੇਂ ਜੱਜ ਸਾਹਿਬ ਆਏ ਨੇ, ਉਹਨਾਂ ਨੇ ਹਲੇ ਜੁਆਇਨ ਨਹੀਂ ਕੀਤਾ। ਤੇ ਜਿਹੜੀ ਦੋਸ਼ੀਆਂ ਦੀ ਹੈਗੀ ਹੈ BC ਰਾਹੀਂ ਪੇਸ਼ੀ ਚੱਲੀ ਜਾਂਦੀ ਹੈ, 20 ਹਾਇਰ ਹੋ ਗਏ ਨੇ ਕਹਿੰਦੇ ਲਗਭਗ ਸਾਰੇ। ਤੇ ਕੁਛ ਕੋਈ ਨਾ ਕੋਈ ਐਪਲੀਕੇਸ਼ਨ ਲਾਉਂਦੇ ਰਹਿੰਦੇ ਆ ਬਹਾਨੇਬਾਜ਼ੀਆਂ, ਜਿਸ ਤਰ੍ਹਾਂ ਅੱਜ ਵੀ ਇਹਨਾਂ ਨੇ ਲਾਈ ਹੈ, ਕਹਿੰਦੇ ਵੀ ਸਾਡੇ ਉਹ ਚਲਾਨ ਦੀ ਕਾਪੀਆਂ ਪੂਰੀਆਂ ਨਹੀਂ ਮਿਲੀਆਂ, ਕਿਉਂਕਿ ਚਲਾਨ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇ ਪੂਰਾ ਹੀ ਦਿੱਤਾ ਜਾਂਦਾ, ਪਰੰਤੂ ਬਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ। ਤੇ ਦੇਖੋ ਸ਼ਾਇਦ ਨਵੇਂ ਜੱਜ ਸਾਹਿਬ ਆਉਣਗੇ, ਉਹ ਸਾਰੀ ਪੋਜੀਸ਼ਨ ਨੂੰ ਸਮਝਣਗੇ ਇਸ ਗੱਲ ਨੂੰ। ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਫੜੂਗਾ ਉਹਨਾਂ ਦੇ ਆਉਣ ਤੋਂ ਬਾਅਦ। ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ, ਕਬੂਲ ਕੀਤੇ ਗਏ, ਇੰਟਰਵਿਊਆਂ ਦਿੱਤੀਆਂ ਗਈਆਂ, ਦੂਜੇ ਪਾਸੇ ਆਪ ਨੇ ਨੂੰ ਨਿਰਦੋਸ਼ ਦੱਸ ਰਹੇ ਨੇਗੇ। ਬਿਲਕੁਲ ਤੁਸੀਂ ਦੇਖਾ ਇੱਕ ਮੈਂ ਕਮਜ਼ੋਰ ਪੱਖ ਹੀ ਕਹਿ ਸਕਦਾ ਇਸ ਗੱਲ ਨੂੰ, ਕਿਉਂਕਿ ਤੁਸੀਂ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਪਏ ਆ ਇਸ ਗੱਲ ਨੂੰ ਵੀ ਉਹਨੂੰ ਰਿਕਾਰਡ ਤੇ ਲੈ ਲਿਆ ਜਾਵੇ, ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ। ਅਸੀਂ ਦਫ਼ਤਰ ਤੇ ਜਾ ਕੇ ਆਪਣਾ ਐਪਲੀਕੇਸ਼ਨਾਂ ਦੇ ਕੇ ਗੁਹਾਰ ਲਾਉਂਦੇ ਆ ਵੀ ਉਹਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ, ਕਿਉਂਕਿ ਦੋਸ਼ੀਆਂ ਨੇ ਕਲੀਅਰ ਕੱਟ TV ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲੇ ਨੂੰ ਮਾਰਿਆ, ਸਲਮਾਨ ਖਾਨ ਨੂੰ ਵੀ ਅਸੀਂ ਮਾਰਾਂਗੇ। ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ ਉਹਨੇ ਉਸ ਗੱਲ ਦਾ ਅਮਲ ਵੀ ਕੀਤਾ। ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ CM ਸਾਹਿਬ ਨੇ ਏਕਨਾਥ ਸ਼ਿੰਦੇ ਜੀ ਉਹਨਾਂ ਨੇ ਜਾ ਕੇ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ, ਉਹਨਾਂ ਦੇ ਗ੍ਰਹਿ ਵਿਖੇ ਕਿੰਨਾ ਵੱਡਾ ਮਾਣ ਦਿੱਤਾ ਹੈ। ਤੇ ਇੱਥੇ ਸਾਡੀ ਸਟੇਟ ਅਸੀਂ CM ਦੀਆਂ ਲਿਲੜੀਆਂ ਕੱਢਦੇ ਫਿਰਦੇ, ਉਹਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ। ਵਿਧਾਨ ਸਭਾ ਦੇ ਬਾਹਰ ਬਹਿ ਕੇ ਵੀ ਆ ਗਏ, ਸਰਕਾਰ ਆਪਕੇ ਦੁਆਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ, ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ। ਮੈਂ ਉਦੋਂ ਵੀ ਐਪਲੀਕੇਸ਼ਨ SSP ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਹਿ ਗਿਆ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ, ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ, ਤਾਂ ਨਹੀਂ ਮੇਰੀ ਗੱਲ ਸੁਣੀ ਗਈ ਕਿਸੇ ਨੂੰ, ਪਰੰਤੂ ਮੈਨੂੰ ਮੁੱਖ ਮੰਤਰੀ ਸਾਹਿਬ ਦੇ ਮੱਥੇ ਨਹੀਂ ਲਾਇਆ। ਤਾਂ ਜਦੋਂ ਉਹ ਜਹਾਜ਼ ਉਹਨਾਂ ਦਾ ਉੱਡ ਗਿਆ ਤਾਂ ਮੈਨੂੰ ਕਹਿੰਦੇ ਤੁਸੀਂ ਖੁੱਡੀਆਂ ਸਾਹਿਬ ਨੂੰ ਮਿਲ ਲਓ, ਤੇ ਖੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਜਿਹੜੇ ਪੁਆਇੰਟ ਲਿਖ ਕੇ ਦਿੱਤੇ ਉਹਨਾਂ ਨੇ ਵੀ ਅਜੇ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ। ਤੇ ਮੈਂ ਉਮੀਦ ਕਰਦਾ ਜਦੋਂ ਖੁੱਡੀਆਂ ਸਾਹਿਬ ਆਉਣਗੇ ਹੁਣ ਉਤਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਘੱਟੋ ਘੱਟ ਹੁਣ ਤਾਂ ਦੱਸ ਜੋ, ਸਾਲ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ। ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ, ਸਲਮਾਨ ਖਾਨ ਨੂੰ ਮਿਲੇ, ਸੁਰੱਖਿਆ ਦਾ ਭਰੋਸਾ ਦਿੱਤਾ, ਉਸ ਤੋਂ ਬਾਅਦ ਕਿਹਾ ਕਿ ਸਲਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ। ਕਿੰਨੀ ਵੱਡੀ ਗੱਲ ਹੈ, ਕਰਨਾ ਨਾ ਕਰਨਾ ਬਾਅਦ ਦੀਆਂ ਗੱਲਾਂ ਨੇ, ਪਰੰਤੂ ਅਗਲੇ ਨੇ ਉਹਨੂੰ ਸ਼ਾਬਾਸ਼ ਦੇ ਕੇ ਮਨ ਤਾਂ ਖੜਾਇਆ। ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸੰਗਰੂਰ ਤੋਂ ਖੜਾ ਇਹਨਾਂ ਦਾ ਮੀਤ ਹੇਅਰ ਸਾਹਿਬ, ਉਹ ਕਹਿੰਦੇ ਨੇ 2 ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੀ ਗਰਾਊਂਡ ਤੇ ਕਹਿ ਰਹੇ ਹੈਗਾ, ਆਨ ਦਾ ਰਿਕਾਰਡ ਗੱਲ ਇਹ ਕਹਿ ਰਹੇ ਨੇ, ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਇਨਸਾਨੀਅਤ ਦੇ ਕਤਲ ਹੈ ਸਰਦਾਰ ਜੀ, ਜ਼ਿੰਮੇਵਾਰੀ ਨਾਲ ਲੈਣਾ ਪਊਗਾ ਤੁਹਾਨੂੰ। ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ, ਇਹਦਾ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ, ਅੰਕੜੇ ਬੜੇ ਕੱਢਦੇ ਪੜ੍ਹੇ ਲਿਖੇ ਜੋ ਹੈ ਨੇ, ਤਾਂ ਇਹ ਸਵਾਲ ਇਹਨਾਂ ਤੋਂ ਪੁੱਛੇ ਜਾਣ ਵੀ ਲਾ ਐਂਡ ਆਰਡਰ ਦੇ ਮੁੱਦੇ ਤੇ ਤੁਸੀਂ ਕੀ ਕੀਤਾ ਹੈ। ਇੰਨਾ ਵੱਡਾ ਸੈਲੀਬ੍ਰਿਟੀ ਮਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ? ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ? ਹਾਈ ਕੋਰਟ ਨੇ ਵੀ
ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ, ਇਹਨੂੰ ਰਿਮੂਵ ਕੀਤਾ ਜਾਵੇ YouTube ਤੋਂ। ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ? ਕੀ ਮਜਬੂਰੀ ਆ ਆਖਰ ਨੂੰ ਤੁਸੀਂ ਨੂੰ? ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫालतू ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ, ਤਾਂ ਸਾਡੀ FIR ਨੂੰ ਕ੍ਰੈਸ਼ ਕਰ ਦਿਓ ਪਲੀਜ਼। ਮੈਂ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਵਾਪਸ ਹੋ ਜਾਊਗਾ। ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂਗਾ, ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ, ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨੇ ਕਰਨੀਆਂ ਸੀ, ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ, ਉਹ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ। ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ। ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤ ਨੂੰ ਪਿਆਰ ਕਰਨ ਵਾਲੇ ਉਹਦੇ ਭੈਣ ਭਰਾ ਜਿੰਨੇ ਹੈਗੇ ਨੇ ਵੋਟਰ ਇਹਨਾਂ ਹਲਕਿਆਂ ਦੇ ਵਿੱਚ, ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇਵਾਲੇ ਦੀ ਜਸਟਿਸ ਦੇ ਵਿੱਚ ਜੋ ਲੋੜੀਂਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ, ਉਹਨਾਂ ਤੇ ਅਮਲ ਤੁਸੀਂ ਕਿਉਂ ਨਹੀਂ ਕਰ ਰਹੇ? ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ? ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ? ਕਿਉਂਕਿ ਉਹ ਸਾਰੇ ਕਹਿੰਦੇ ਅਸੀਂ ਬੇਗੁਨਾਹ ਹੈ। ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ, ਸਿਕਿਉਰਿਟੀ ਲੀਕ ਕਰ ਦਿੰਦੇ ਹੋ, ਸਾਰਾ ਕੁਝ ਹੋ ਗਿਆ ਨਾ, ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ। ਉਸ ਤੋਂ ਬਾਅਦ ਤੁਸੀਂ ਗੁੰਡਿਆਂ ਦੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ। ਜ਼ਿੰਮੇਵਾਰੀ ਪਾਉਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ।